मैं हाँ प्रवीण शर्मा लैके हाजिर हाँ प्रोग्राम खबर ते नज़र प्रोग्राम ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇੜਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਵਿਊ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਪੰਜਾਬ ਦੀਆਂ ਜ਼ਿਮਨੀ ਚੋਣਾਂ ਤੋਂ। ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਜੇ ਕੋਈ ਸਭ ਤੋਂ ਜ਼ਿਆਦਾ ਹੌਟ ਸੀਟ ਮੰਨੀ ਜਾ ਰਹੀ ਹੈ ਤੇ ਜਿਹਦੇ ਤੇ ਸਭ ਤੋਂ ਜ਼ਿਆਦਾ ਚਰਚਾ ਹੁੰਦੀ ਹੈ ਉਹ ਹੈ ਗਿੱਦੜਬਾਹਾ। ਕਾਰਨ ਇਹ ਹੈ ਕਿ ਇੱਥੇ ਵੱਡੇ ਵੱਡੇ ਸਿਆਸੀ ਚਿਹਰੇ ਚੋਣ ਮੈਦਾਨ ਦੇ ਵਿੱਚ ਨੇ, ਪਰ ਇੱਕ ਚਿਹਰਾ ਚੋਣ ਮੈਦਾਨ ਛੱਡ ਗਿਆ ਜੀ, ਉਹ ਹੈ ਜਗਮੀਤ ਬਰਾੜ ਜੀ। ਦੇਖੋ, ਜਗਮੀਤ ਬਰਾੜ ਹੋਰਾਂ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਉਹ ਜਿਹੜੀ ਇੱਕ ਕਮੇਟੀ ਬਣਾ ਕੇ ਚੱਲ ਰਹੇ ਸੀਗੇ ਆਪਣੇ ਸਾਥੀਆਂ ਦੀ, ਤਾਂ ਉਹਨਾਂ ਦੇ ਨਾਲ ਮਸ਼ਵਰੇ ਤੋਂ ਬਾਅਦ ਉਹਨਾਂ ਨੇ ਇਹ ਮੈਦਾਨ ਛੱਡਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੰਧਿਆ ਜਿੰਦਲ ਦੀ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵੀ ਕਿਹਾ ਕਿ ਅਸੀਂ ਇਹਦੀ ਇਨਸਾਫ ਦੀ ਲੜਾਈ ਲੜਦੇ ਰਹਾਂਗੇ ਜੀ। ਦੇਖੋ, ਜਗਮੀਤ ਬਰਾੜ ਜੀ ਇਸ ਪਿੰਡ ਦੇ ਵਿੱਚ ਜਦੋਂ ਕੁੱਦੇ ਸਨ ਤਾਂ ਸਵਾਲ ਉਦੋਂ ਵੀ ਕਈ ਸੀਗੇ, ਹੁਣ ਜਦੋਂ ਉਹ ਬਾਹਰ ਗਏ ਨੇ ਸਵਾਲ ਅਜੇ ਵੀ ਰਹਿਣਗੇ। ਪ੍ਰਵੀਨ ਜੀ, ਗੱਲ ਇਹ ਆ ਕਿ ਦੇਖੋ ਤਕੋਨੀ ਟੱਕਰ ਆ ਉੱਥੇ ਇਸ ਵੇਲੇ ਵੱਡੇ ਤੌਰ ਤੇ ਬਹੁਤ ਤਗੜੀ ਫਾਈਟ ਦੇ ਵਿੱਚ ਮਨਪ੍ਰੀਤ ਬਾਦਲ ਆ ਗਏ ਆ ਕੁਝ ਦਿਨਾਂ ਦੇ ਅੰਦਰ ਅੰਦਰ। ਈਵਨ ਦੈਟ ਕਿ ਜਦੋਂ ਡਿੰਪੀ ਢਿੱਲੋਂ ਹੋਰਾਂ ਦੇ ਬੜੇ ਕਲੋਜ਼ ਜਿਹੜੇ ਕਹਿ ਲਓ ਵਰਕਰ ਉਹਨਾਂ ਦੇ, ਉਹਨਾਂ ਨਾਲ ਗੱਲ ਵੀ ਕਰੀਏ ਤੇ ਉਹ ਕਹਿੰਦੇ ਕਿ ਅਸੀਂ ਖੁਦ ਵੀ ਹੈਰਾਨ ਆ ਕਿ ਇੰਨੀ ਜਲਦੀ ਭਾਜਪਾ ਨੇ ਕਹਿ ਲਓ ਕਿ ਆਪਣਾ ਜਿਹੜਾ ਵੋਟ ਹੈ ਨਾ ਉਹ ਨਾਲ ਖਿੱਚ ਲਿਆ। ਉਹਦੇ ਕਈ ਕਾਰਨ ਆ, ਐਸਸੀ ਵੋਟ ਆ ਜਿਹੜਾ ਕਿ ਭਾਜਪਾ ਨਾਲ ਜੁੜਦਾ ਜਾ ਰਿਹਾ, ਡੇਰਾ ਵੋਟ ਬਹੁਤ ਹੈ ਇੱਥੇ। ਗਿੱਦੜਬਾਹਾ ਹਲਕੇ 'ਚ ਤਕਰੀਬਨ 15 ਤੋਂ 20 ਹਜ਼ਾਰ ਵੋਟ ਦੱਸੀ ਜਾਂਦੀ। ਭਾਜਪਾ ਦੀ ਆਪਣੀ ਹਿੰਦੂ ਵੋਟ, ਮਨਪ੍ਰੀਤ ਬਾਦਲ ਦੀ ਆਪਣੀ ਪਰਸਨਲ ਵੋਟ, ਉਹਨਾਂ ਦੇ ਪਿਤਾ ਦੀ ਵੋਟ। ਤਾਂ ਦੂਜੇ ਪਾਸੇ ਰਾਜਾ ਵੜਿੰਗ ਨੂੰ ਸ਼ਾਇਦ ਇਸ ਗੱਲ ਦਾ ਐਡਵਾਂਟੇਜ ਮਿਲ ਸਕਦਾ ਸੀਗਾ ਜੇ ਅਕਾਲੀ ਕੋਈ ਕਮਜ਼ੋਰ ਉਮੀਦਵਾਰ ਦੇ ਦਿੰਦੇ। ਤਾਂ ਹੁਣ ਇਹ ਤੋਂ ਬਾਅਦ ਕਿਉਂਕਿ ਜਿਹੜਾ ਰਾਜਾ ਵੜਿੰਗ ਦਾ ਕੋਰ ਵੋਟ ਹੈ ਉਹ 22ਵਾਂ ਵੋਟ ਹੈ ਜਿਹੜਾ, ਤਾਂ ਜੇ ਵੋਟ ਦੂਜੀ ਜਿਹੜੀ ਖਿਲਰਦੀ ਜ਼ਿਆਦਾ ਤੇ ਉਸ ਚੀਜ਼ ਦਾ ਐਡਵਾਂਟੇਜ ਸੀ ਰਾਜਾ ਵੜਿੰਗ। ਪਰ ਹੁਣ ਵੋਟ ਘੱਟ ਖਿਲਰ ਰਹੀ ਆ। ਡਿੰਪੀ ਢਿੱਲੋਂ ਉਹ ਵੀ ਵੋਟ ਸਮੇਟੂ ਨੇ, ਮਨਪ੍ਰੀਤ ਬਾਦਲ ਜੋੜ ਰਹੇ ਆਪਦੇ ਨਾਲ ਵਲੇਟ ਰਹੇ ਆ। ਤਾਂ ਇਧਰੋਂ ਜਿਹੜਾ ਇੱਕ ਕਹਿ ਲਓ ਕਿ ਸਰਬਜੀਤ ਸਿੰਘ ਖਾਲਸਾ ਦਾ ਵੋਟ ਸੀ, ਗੱਲ ਉਹਦੇ ਤੇ ਠਹਿਰੀ ਸੀ ਕਿ ਬਈ ਉਹ ਕਿੱਧਰ ਜਾਊਗਾ। ਹੁਣ ਉਹਦੇ ਚ ਸੁਖਰਾਜ ਸਿੰਘ ਨਿਆਮੀ ਵਾਲਾ, ਬੇਸ਼ੱਕ ਉਹਨਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਨੇ ਉਤਾਰਿਆ ਕਿਉਂਕਿ ਸਰਬਜੀਤ ਸਿੰਘ ਖਾਲਸਾ ਦਾ ਧੜਾ ਯਾਨੀ ਅਮਰਤਪਾਲ ਸਿੰਘ ਵਾਲਾ ਧੜਾ ਉਹ ਤੇ ਇਲੈਕਸ਼ਨ ਲੜ ਹੀ ਨਹੀਂ ਰਿਹਾ। ਉਹਨਾਂ ਨੇ ਮਨਦੀਪ ਸਿੱਧੂ ਨੂੰ ਦਿੱਤਾ ਸੀ ਉਮੀਦਵਾਰ, ਉਹ ਤੇ ਕਹਿ ਲਓ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਤੋਂ ਬਾਅਦ ਬੈਠ ਗਏ। ਤਾਂ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵਿਰੁੱਧ ਜਿਹੜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਦੂਜੀ ਰਵਾਇਤੀ ਸਿਆਸਤ ਸੀ, ਉਹਦੇ ਵਿੱਚ ਜੇ ਜਗਮੀਤ ਸਿੰਘ ਬਰਾੜ ਨੂੰ ਦੇਖੋਗੇ ਤਾਂ ਉਹ ਪੰਥਕ ਰਾਜਨੀਤਿਕ ਪਿੱਚ ਤੇ ਖੇਡ ਰਹੇ ਸਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸ਼ਾਇਦ ਹੋ ਸਕਦਾ ਕਿ ਇਸ ਲਿਹਾਜ਼ ਨਾਲ ਵੀ ਕਿਹਾ ਗਿਆ ਹੋਵੇ ਕਿ ਅਸੀਂ ਘੱਟੋ ਘੱਟ ਸੁਖਰਾਜ ਸਿੰਘ ਨਿਆਮੀ ਵਾਲੀ ਦਾ ਨੁਕਸਾਨ ਨਾ ਕਰੀਏ। ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ, ਹਾਲਾਂਕਿ ਮੈਂ ਬਰਾੜ ਸਾਹਿਬ ਨੂੰ ਫੋਨ ਲਾਇਆ, ਪਹਿਲਾਂ ਸਵੇਰੇ ਗੱਲਬਾਤ ਹੋਈ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਮੀਟਿੰਗ 'ਚ ਬੈਠਾ ਮੈਨੂੰ ਉਦੋਂ ਹੀ ਪਤਾ ਲੱਗ ਗਿਆ, ਪਰ ਬਾਅਦ ਦੇ ਵਿੱਚ ਇਹਨਾਂ ਦੇ ਫੈਸਲਾ ਲੈਣ ਉਪਰੰਤ ਮੈਂ ਦੁਪਹਿਰੇ ਫੋਨ ਕੀਤਾ ਸੀਗਾ। ਮੇਰੇ ਜ਼ਿਹਨ ਦੇ ਵਿੱਚ ਇਹੀ ਸਵਾਲ ਸੀਗਾ ਜਿਹੜਾ ਮੈਂ ਕਰਨਾ ਸੀ, ਜਿਹੜਾ ਮੈਂ ਹੁਣ ਦੱਸਣ ਜਾ ਰਿਹਾ
ਤਾਂ ਉਹਦਾ ਜਵਾਬ ਲੈਣਾ ਸੀਗਾ, ਉਹਨਾਂ ਨੇ ਫੋਨ ਨਹੀਂ ਚੁੱਕਿਆ, ਸ਼ਾਇਦ ਮਸ਼ਰੂਫੀਅਤ ਹੋਏਗੀ। ਤਾਂ ਸਵਾਲ ਇਹ ਵੀ ਬਣਦਾ ਨਾ ਕਿ ਰਾਜਾ ਵੜਿੰਗ ਦਾ ਹੀ ਉਹ ਜ਼ਿਆਦਾ ਨਾਮ ਲੈ ਰਹੇ ਨੇ ਗਿੱਦੜਬਾਹਾ 'ਚ, ਕਾਂਗਰਸ ਨੂੰ ਕੁਝ ਨਹੀਂ ਕਹਿ ਰਹੇ। ਜੀ ਜੀ। ਰਾਜਾ ਵੜਿੰਗ ਬਾਰੇ ਅੱਜ ਵੀ ਜਦੋਂ ਉਹਨਾਂ ਨੇ ਪਿੜ ਛੱਡਿਆ ਹੈ ਤਾਂ ਉਸ ਵੇਲੇ ਕਾਫੀ ਕੁਝ ਬੋਲਿਆ, ਪਰ ਕਾਂਗਰਸ ਵਾਸਤੇ ਨਹੀਂ ਬੋਲਿਆ, ਤੇ ਉਹਨਾਂ ਦਾ ਤਾਂ ਵਾਸਤਾ ਬਹੁਤ ਲੰਮਾ ਸਮਾਂ ਕਾਂਗਰਸ ਨਾਲ ਰਿਹਾ ਹੈ ਸਰ। ਤਾਂ ਕੀ ਇਹ ਜਿਹੜਾ ਪਿੜ ਹੈ, ਕਿਉਂਕਿ ਹੁਣ ਦੇਖੋ ਜੇ ਕੋਈ ਰਵਾਇਤੀ ਕਾਂਗਰਸੀ ਚਾਹੇ ਉਹ ਕਿਸੇ ਵੀ ਪਿੱਚ ਤੇ ਖੇਡ ਰਿਹਾ, ਜੇ ਉਹ ਇੱਕ ਹਲਕੇ ਚ ਆ ਕੇ ਲੜ ਰਿਹਾ ਸਰ, ਤਾਂ ਨੁਕਸਾਨ ਥੋੜਾ ਬਹੁਤਾ ਕਾਂਗਰਸ ਦਾ ਵੀ ਹੋ ਸਕਦਾ ਸੀ। ਇਸ ਕਰਕੇ ਹੋ ਸਕਦਾ ਕਿ ਬਹੁਤ ਪੁਰਾਣੀ ਮਿੱਤਰਤਾ ਇਹਨਾਂ ਦੀ, ਬਹੁਤ ਘਾਗ ਕਾਂਗਰਸੀ ਨੇਤਾਵਾਂ ਦੀ, ਤੇ ਕਿਤੇ ਇਹ ਤਾਂ ਨਹੀਂ ਕਿਹਾ ਗਿਆ ਕਿ ਜਗਮੀਤ ਸਿੰਘ ਜੀ ਕਦੇ ਫਿਰ ਆਪਾਂ ਮਿਲਦੇ ਹਾਂ ਕਿਸੇ ਮੋੜ ਤੇ। ਸੋ ਇਹ ਪਤਾ ਨਹੀਂ ਹੈ, ਪਰ ਇਹਨਾਂ ਨੇ ਜੋ ਆਫੀਸ਼ਲੀ ਕਿਹਾ ਕਿ ਅਸੀਂ ਫੈਸਲਾ ਕੀਤਾ। ਸੋ ਜਿਹੜਾ ਪਿੜ ਹੈ ਗਿੱਦੜਬਾਹਾ ਦਾ, ਉਹ ਪੱਖਿਆ ਪਿਆ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਕਹਿ ਲਓ ਕਿ ਇਸ ਵੇਲੇ ਟਰਨਿੰਗ ਪੁਆਇੰਟ ਨਜ਼ਰ ਆ ਰਿਹਾ, ਉਹ ਹੈ ਭਾਜਪਾ ਦਾ ਗ੍ਰਾਫ। ਜਿਸ ਹਲਕੇ ਚੋਂ ਮਨਪ੍ਰੀਤ ਬਾਦਲ ਤਕਰੀਬਨ ਮੰਨਫੀ ਹੋ ਗਏ ਸਨ, ਉਸ ਹਲਕੇ ਚ ਉਹਨਾਂ ਦੀ ਵਾਪਸੀ ਹੋਈ ਹੈ। ਤਾਂ ਵਾਪਸੀ ਕਾਫੀ ਕਹਿ ਲਓ ਕਿ ਚਰਚਿਤ ਹੈ ਇਸ ਵੇਲੇ। ਮੈਂ ਨਹੀਂ ਕਹੂੰਗਾ ਦਮਦਾਰ ਹੈ, ਉਹ ਅਜਿੱਤ ਹੈ, ਉਹਨੂੰ ਕੋਈ ਹਰਾ ਨਹੀਂ ਸਕਦਾ ਵਗੈਰਾ ਵਗੈਰਾ, ਉਹ ਸ਼ਬਦ ਕਾਲੀ ਦੇ ਹੁੰਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਭਰਮਾ ਜਿਹੜਾ ਮੇਲਾ ਸੀਗਾ ਨਾ, ਉਹਨਾਂ ਨੇ ਬਣਾ ਦਿੱਤਾ, ਕਿ ਤਕੋਨੀ ਟੱਕਰ ਪੂਰੀ ਬਣਾ ਦਿੱਤੀ। ਜੀ ਜੀ। ਦੋ ਚੀਜ਼ਾਂ ਜਿਹੜੀਆਂ ਮਿੰਟੂ ਜੀ ਗੌਰ ਕਰਨ ਵਾਲੀਆਂ, ਜਿਹੜਾ ਤੁਸੀਂ ਭਾਜਪਾ ਦਾ ਜ਼ਿਕਰ ਕੀਤਾ, ਉਹ ਇਹ ਕਿ ਹਰਿਆਣੇ ਦੇ ਵਿੱਚ ਉਹਨਾਂ ਦੀ ਜਿਹੜੀ ਚੋਣ ਸੀਗੀ, ਉਹ ਤੁਸੀਂ ਦੇਖ ਲਓ ਉਹਦੇ ਨਤੀਜਾ ਕੀ ਨਿਕਲਿਆ। ਲੜੀ ਉਹਨਾਂ ਨੇ ਕਿਸ ਤਰੀਕੇ ਨਾਲ, ਹੋ ਕੀ ਰਿਹਾ ਸੀ, ਵਾਪਰ ਕੀ ਰਿਹਾ ਸੀ, ਤੇ ਨਤੀਜਾ ਕੀ ਨਿਕਲਿਆ। ਜਿਹੜਾ ਤੁਸੀਂ ਡੇਰਾ ਸਿਰਸਾ ਦਾ ਫੈਕਟਰ ਆ, ਬਿਲਕੁਲ ਸਹੀ ਫੈਕਟਰ ਆ। ਗਿੱਦੜਬਾਹਾ ਦੇ ਵਿੱਚ ਵੱਡੇ ਪਿੰਡ ਨੇ, ਵੱਡੇ ਪਿੰਡਾਂ ਦੇ ਵਿੱਚ ਇਹਨਾਂ ਦੀਆਂ ਸਤਸੰਗਾਂ ਵੀ ਹੁੰਦੀਆਂ ਨੇ, ਤੇ ਪ੍ਰੇਮੀਆਂ ਦੀ ਵੱਡੀ ਗਿਣਤੀ ਹੈ। ਉਹ ਇੱਕ ਅਹਿਮ ਇੱਥੇ ਨਤੀਜਾ ਫੈਸਲਾਕੁੰਨ ਮੋੜ ਤੇ ਖੜਾ। ਜਿਹੜੀ ਇੱਕ ਹੋਰ ਗੱਲ ਆ, ਉਹ ਇਹ ਹੈ ਕਿ ਮੰਡੀਆਂ ਦੇ ਵਿੱਚ ਆਪਾਂ ਕਿਸਾਨ ਨੂੰ ਹਤਾਸ਼ ਦੇਖ ਰਹੇ ਹਾਂ ਇਸ ਟਾਈਮ। ਇਸੇ ਦਰਮਿਆਨ ਜਦੋਂ ਆਪਾਂ ਇਹਦੇ ਜ਼ਿੰਮੇਵਾਰ ਕਰਾਰ ਦਿੰਦੇ ਹਾਂ, ਕਿਉਂਕਿ ਕਿਸਾਨ ਆਗੂ ਵੀ ਕਹਿੰਦੇ ਭਾਜਪਾ ਕੇਂਦਰ ਜ਼ਿੰਮੇਵਾਰ ਆ ਜਾਂ ਪੰਜਾਬ ਸਰਕਾਰ, ਭਾਜਪਾ ਨੇ ਕਰਾ ਕੇ ਜਿਹੜੀ ਬਾਲ ਆ ਜਾਂ ਗੇਂਦ ਆ, ਉਹ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਸਿੱਟਤੀ ਆ। ਅੱਜ ਕੱਲ ਕਿਸਾਨਾਂ ਦੇ ਚਿਹਰਿਆਂ ਤੇ ਜਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਭਗਵੰਤ ਮਾਨ ਜ਼ਿਆਦਾ ਨਿਸ਼ਾਨੇ ਤੇ ਨੇ, ਨਾ ਕਿ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ। ਦੇਖੋ ਜਿਹੜੀ ਪ੍ਰੋਕਿਉਰਮੈਂਟ ਦੀ ਜ਼ਿੰਮੇਵਾਰੀ ਹੈ, ਉਹ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਇੱਥੇ FCI ਨਹੀਂ ਹੈ, ਸੈਂਟਰਲ ਏਜੰਸੀ ਨਹੀਂ, ਇੱਥੇ ਸਾਡੀਆਂ ਪ੍ਰੋਕਿਉਰਮੈਂਟ ਵਾਸਤੇ ਏਜੰਸੀਆਂ ਨੇ ਸਰ। ਹਾਂਜੀ ਬਿਲਕੁਲ, ਪੰਜਾਬ ਦੀਆਂ। ਤਾਂ ਬਹੁਤ ਜੇ ਉਹਦੇ ਚ ਮੰਨ ਲਓ ਅੱਜ ਕਾਟ ਲੱਗ ਰਹੀ ਹੈ, MSP ਤੋਂ ਨੀਚੇ MSP ਤੋਂ ਥੱਲੇ ਫਸਲ ਵਿਕ ਰਹੀ ਹੈ, ਤਾਂ ਉਹਦੇ ਤਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਉਹੀ ਹੈ ਨਾ ਜਿਹੜੇ ਪ੍ਰੋਕਿਉਰ ਕਰ ਰਹੇ ਨੇ। ਬਿਲਕੁਲ। ਇਹਨਾਂ ਨੂੰ ਤਾਂ ਕਿਸਾਨ ਵੀ ਸਮਝਦਾਰ ਹੈ ਨਾ ਕਿ ਠੀਕ ਹੈ, ਅਸੀਂ ਉਹਨਾਂ ਨੇ CCL ਦਾ ਸਰ ਤੁਹਾਨੂੰ 44,000 ਕਰੋੜ ਰੁਪਈਆ ਦਿੱਤਾ ਹੋਇਆ। ਹਾਂਜੀ, ਉਹ 1.5 ਮਹੀਨਾ ਹੋ ਗਿਆ ਜਾਰੀ ਕੀਤੇ, ਮੇਰੇ ਖਿਆਲ ਮਹੀਨੇ ਤੋਂ ਜ਼ਿਆਦਾ ਹੋ ਗਿਆ। ਹਾਂਜੀ ਸਰ, ਤਾਂ ਉਹਨਾਂ ਦਾ ਸਿਰਫ ਆਪਾਂ ਕਸੂਰ ਇਸ ਗੱਲੋਂ ਕੱਢ ਸਕਦੇ ਹਾਂ ਕਿ ਜਿਹੜਾ ਚੌਲ ਬਣਿਆ ਹੋਇਆ ਸੀਗਾ, ਉਹ ਇਹਨਾਂ ਨੇ ਵੇਲੇ ਸਿਰ ਮੂਵ ਨਹੀਂ ਕੀਤਾ। ਪਰ ਇਹ ਨਹੀਂ ਹੈ ਕਿ ਉਹਨਾਂ ਨੇ MSP ਦੇਣ ਤੋਂ ਇਨਕਾਰ ਕੀਤਾ ਜਾਂ ਚੌਲ ਲੈਣ ਤੋਂ ਇਨਕਾਰ ਕੀਤਾ। ਹਾਂਜੀ, ਹੁਣ MSP ਤੋਂ ਘੱਟ ਜਿਹੜਾ ਵਿਕ ਰਿਹਾ, ਉਹਦੇ ਲਈ ਜ਼ਿੰਮੇਵਾਰ ਕੌਣ ਆ? ਉਹ ਲੋਕ ਆਪ ਤੈਅ ਕਰ ਰਹੇ ਨੇ। ਹੁਣ ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਸਰ ਕਿ ਉਹ ਜਿਹੜਾ ਮੰਡੀ ਦਾ ਜਿਹੜਾ ਪ੍ਰਬੰਧ ਹੈ, ਜੋ ਮੰਡੀ ਦਾ ਪ੍ਰਬੰਧ ਸਾਂਭਦਾ, ਉਹ ਪੰਜਾਬ ਸਰਕਾਰ ਹੈ ਨਾ। ਪੰਜਾਬ ਸਰਕਾਰ ਜਿਹੜਾ ਮੰਡੀ ਯਾਰਡ ਆ ਗਿਆ, ਉਹਦਾ ਕਹਿ ਲਓ ਕਿ ਨਿਗਰਾਨ ਪੰਜਾਬ ਸਰਕਾਰ ਹੈ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਨਿਸ਼ਾਨੇ ਤੇ ਲਿਆ ਜਾਏਗਾ ਕਿ ਠੀਕ ਹੈ, ਕੇਂਦਰੀ ਨੀਤੀਆਂ ਜ਼ਿੰਮੇਵਾਰ ਹੋ ਸਕਦੀਆਂ ਕੁਛ ਹੱਦ ਤੱਕ, ਪਰ ਤੁਸੀਂ ਤੇ ਬਿਲਕੁਲ ਪ੍ਰਬੰਧ ਜਿਹੜਾ ਗਾਲ ਕੇ ਰੱਖ ਦਿੱਤਾ ਹੈ ਨਾ ਸਾਹਿਬ। ਕਿਉਂਕਿ ਇਹਨਾਂ ਨੇ ਤੇ ਅੱਜ ਮੈਂ ਤੁਹਾਨੂੰ ਦੱਸਿਆ ਸੀ ਪ੍ਰਵੀਨ ਜੀ, ਕਈ ਸਮੱਸਿਆਵਾਂ ਨੇ, ਕੱਲੀ ਸਮੱਸਿਆ ਇੱਕ ਨਹੀਂ ਹੈ ਲਿਫਟਿੰਗ ਦੀ, ਸਮੱਸਿਆ ਕਿਸਮਾਂ ਦੀ ਹੈ। ਟੋਟਲ ਸ਼ੈਲਰ ਇੰਡਸਟਰੀ ਦੇ ਨਾਲ ਹੁਣ ਤੁਸੀਂ ਦੇਖੋ, ਇੱਕ ਸਿੰਪਲ ਫੰਡਾ ਹੈ, ਅਸੀਂ ਫਾਰਮੂਲਾ ਸੁਝਾ ਦਿੰਦੇ ਹਾਂ, ਤੁਸੀਂ 100 ਰੁਪਇਆ ਕੰਪਨਸੇਸ਼ਨ ਦੇ ਦਿਓ ਸ਼ੈਲਰ ਮਾਲਕਾਂ ਨੂੰ, ਘਾਟ ਖਤਮ ਹੋ ਜਾਊਗੀ। ਤੁਸੀਂ ਕਿੱਥੋਂ ਦੇਣਾ? CCL ਚੋਂ ਹੀ ਦੇਣਾ ਹੈ ਨਾ। ਤਾਂ ਮਤਲਬ ਇਹ ਆ ਕਿ ਤੁਸੀਂ ਇੱਕ 100 ਰੁਪਇਆ ਵੀ ਦੇ ਦਿਓ ਤਾਂ ਕਿਸਾਨ ਮਤਲਬ ਕਿ ਉਹਨਾਂ ਦਾ ਉਹ ਆਪਦਾ ਜਿਹੜਾ ਹੈ ਘਾਟਾ, ਉਹਨਾਂ ਨੂੰ ਪਤਾ ਹੋ ਜਾਏਗਾ ਕਿ ਜੇ ਘਾਟਾ ਪੈਂਦਾ ਤਾਂ ਪਾਈ ਹੈ ਸਾਡੀ, ਅਦਰਵਾਈਜ਼ ਦੀਵਾਲੀ ਗਿਫਟ ਹੈ, ਫਿਰ ਹੋਰ ਕੀ ਹੈ। ਤਾਂ ਤੁਸੀਂ ਉਸ ਜ਼ਿੰਮੇਵਾਰੀ ਤੋਂ ਨਹੀਂ ਬਚ ਸਕੋਗੇ ਨਾ। ਇਸ ਕਰਕੇ ਜਿਹੜਾ ਮਤਲਬ ਕਿ ਭਗਵੰਤ ਮਾਨ ਹੋਰਾਂ ਦਾ ਮਾਮਲਾ ਹੈ, ਉਹ ਕਿਸਾਨ ਦੇ ਨਿਸ਼ਾਨੇ ਤੇ ਇਸੇ ਕਰਕੇ ਹੈ ਕਿ ਤੁਸੀਂ ਮੰਡੀਆਂ ਦਾ ਪ੍ਰਬੰਧ ਠੀਕ ਢੰਗ ਦੇ ਨਾਲ, ਸੁਚਾਰੂ ਢੰਗ ਦੇ ਨਾਲ ਨਹੀਂ ਚਲਾ ਸਕੇ।
ਜੀ। ਤੁਸੀਂ ਤੋਹਫੇ ਦੀ ਗੱਲ ਕੀਤੀ ਹੈ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਕੋਈ ਵੱਡਾ ਤੋਹਫਾ ਦਿੱਤਾ ਜੀ? ਅੱਜ ਦੇਖੋ ਗੱਲ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਸੀਗੀਆਂ ਨਾ ਜੀ, ਜੀ। ਉਹ ਤੇ ਲੰਮੇ ਸਮੇਂ ਤੋਂ ਹੂੰ, ਰੁਕੀਆਂ ਹੋਈਆਂ ਸਨ। 4 ਡੀਏ ਕਿਸ਼ਤਾਂ ਰੁਕੀਆਂ ਹੋਈਆਂ ਸੀਗੀਆਂ। ਜੀ। ਤਾਂ ਗੱਲ ਇਹ ਆ ਕਿ ਪਹਿਲਾਂ ਸਰਕਾਰਾਂ ਬੋਨਸ ਵੀ ਦਿੰਦੀਆਂ ਹੁੰਦੀਆਂ ਸੀਗੀਆਂ, ਹੂੰ, ਹੁਣ ਬਾਅਦ ਦੇ ਵਿੱਚ ਉਹ ਰੀਤ ਬੰਦ ਹੋ ਗਈ। ਤਾਂ ਗੱਲ ਇਹ ਆ ਕਿ ਕੁਝ ਜਿਹੜੇ ਕਹ ਲਓ ਕਿ ਵੱਡੇ ਅਫਸਰ ਸੀਗੇ, ਹੂੰ, ਉਹਨਾਂ ਨੂੰ ਤਾਂ ਡੀਏ ਕਿਸ਼ਤ ਜਾਰੀ ਕਰ ਦਿੱਤੀ ਗਈ ਸੀਗੀ, ਪਰ ਜਿਹੜੇ ਦਰਜਾ 4 ਮੁਲਾਜ਼ਮ ਇਤਿਆਦਿਕ ਉਹਨਾਂ ਨੂੰ ਕੋਈ ਵੀ ਨਹੀਂ। ਤਾਂ ਹੁਣ ਇਹਨਾਂ ਨੇ ਆ ਥੋੜੀ ਦੇਰ ਪਹਿਲਾਂ ਟਵੀਟ ਕੀਤਾ ਹੈ ਕਿ ਬਈ ਅਸੀਂ ਇਹ ਤੋਹਫਾ ਦੇਣ ਜਾ ਰਹੇ ਹਾਂ। ਤਾਂ ਮਤਲਬ ਕਿ ਜਿਹੜੀ ਚਿਰੋਕਣੀ ਮੰਗ ਸੀਗੀ ਜਾਂ ਕਹਿ ਲਓ ਕਿ ਉਡੀਕ ਸੀਗੀ, ਉਸ ਨੂੰ ਹੀ ਇਹਨਾਂ ਨੇ ਪੂਰਾ ਕੀਤਾ। ਯਾਨੀ 1 ਨਵੰਬਰ 24 ਤੋਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ 4% ਯਾਨੀ 38% ਤੋਂ ਵਧਾ ਕੇ 42% ਕਰਨ ਦਾ ਫੈਸਲਾ ਕੀਤਾ, ਜਿਹਦੇ ਨਾਲ ਸੂਬੇ ਦੇ 6.5 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਤਾਂ ਮਤਲਬ ਕਿ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਕਿਤੇ ਚੁਣਾਵੀ ਰਣਨੀਤਿਕ ਲਿਹਾਜ਼ ਨਾਲ ਆਪਾਂ ਕਹਿ ਸਕਦੇ ਮਹੱਤਵਪੂਰਨ ਹੈਗਾ ਹੀ ਆ। ਪਰ ਇਹਦੇ ਤੇ ਤੁਸੀਂ ਇੱਕ ਨਾ ਮਿੰਨੀ ਕਹਾਣੀ ਮੈਨੂੰ ਕਿਸੇ ਦੋਸਤ ਨੇ ਹੁਣੇ ਭੇਜੀ ਆ, ਬਹੁਤ ਇੰਟੈਲੈਕਚੁਅਲ ਇਨਸਾਨ ਨੇ। ਉਹ ਕਹਿੰਦੇ ਕਿ ਸਵੇਰ ਦੀ ਚਾਹ ਪੀਣ ਵੇਲੇ ਜਦੋਂ ਹਰਪਾਲ ਦੀ ਨਜ਼ਰ ਅਖਬਾਰ ਦੇ ਮੁੱਖ ਸਫ਼ੇ ਤੇ ਪਈ ਤਾਂ ਉਸਦੇ ਚਿਹਰੇ ਤੇ ਰੌਣਕ ਆ ਗਈ। ਉਹ ਆਪਣੀ ਪਤਨੀ ਨੂੰ ਉੱਚੀ ਆਵਾਜ਼ ਮਾਰ ਕੇ ਕਹਿਣ ਲੱਗਾ, ਮਨਜੀਤ ਆਹ ਦੇਖ ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰ ਦਿੱਤੀ ਆ, ਪਰ ਇਸ ਵਾਰ ਡੀਏ ਦਿੱਤਾ ਮਸਾ 4% ਹੀ ਆ। ਉਹ ਕਹਿੰਦੀ ਚਲੋ ਜੀ ਜੋ ਮਿਲ ਗਿਆ ਸੋ ਹੀ ਚੰਗਾ, ਮਹਿੰਗਾਈ ਵੀ 7 ਸਮਾਨੇ ਚੜੀ ਪਈ ਆ। ਤੇ ਉਹ ਖੁਸ਼ ਹੋ ਗਈ। ਦੋਵਾਂ ਜੀਆਂ ਨੂੰ ਖੁਸ਼ ਵੇਖ ਕੇ ਕੋਲ ਹੀ ਪੋਚਾ ਲਾ ਰਹੀ ਮੇਲੋ ਨੇ ਪੁੱਛਿਆ, ਵਧਾਈਆਂ ਭੈਣ ਜੀ, ਇਹ ਡੀਏ ਕੀ ਹੁੰਦਾ ਹੈ? ਮੇਲੋ ਤੇਰੀ ਨਹੀਂ ਸਮਝ ਪੈਣਾ ਤੇ ਮੁਲਾਜ਼ਮਾਂ ਦੀ 6 ਮਹੀਨੇ ਮਗਰੋਂ ਤਨਖਾਹ ਵੱਧਦੀ ਹੁੰਦੀ ਹੈ, ਮਨਜੀਤ ਨੇ ਮੇਲੋ ਨੂੰ ਕਿਹਾ। ਤੇ ਮੇਲੋ ਅੱਗੋਂ ਹੱਥ ਜੋੜ ਕੇ ਬੋਲੀ, ਭੈਣ ਜੀ ਮੈਂ ਵੀ ਕਿੰਨੇ ਸਾਲਾਂ ਤੋਂ ਤੁਹਾਡੇ ਘਰ 700 ਰੁਪਏ ਮਹੀਨੇ ਤੇ ਝਾੜੂ ਪੋਚਾ ਕਰ ਰਹੀ ਹਾਂ, ਮੈਨੂੰ ਤੁਸੀਂ ਕਦੋਂ ਡੀਏ ਦੇ? ਸਹੀ। ਤਾਂ ਮਤਲਬ ਗੱਲ ਇਹ ਆ ਕਿ ਇਹ ਇੱਕ ਲਘੂ ਕਥਾ ਹੈ, ਲਘੂ ਕਹਾਣੀ ਹੈ ਤੇ ਬਹੁਤ ਮੀਨਿੰਗਫੁਲ ਹੈ। ਹੁਣ ਗੱਲ ਤੇ ਇਹ ਆ ਨਾ ਕਿ ਤੁਸੀਂ ਇੰਨੀ ਦੇਰ ਤੱਕ ਰੋਕੀ ਰੱਖਿਆ, ਜਦੋਂ ਹੁਣ ਐਨ ਮੌਕਾ ਆਇਆ ਤੇ ਦਿੱਤੀ ਆ, ਕੋਈ ਨਾ ਕੋਈ ਰਾਹਤ ਤਾਂ ਤੁਸੀਂ ਦਿੱਤੀ ਆ। ਹੁਣ ਇਹ ਨਹੀਂ ਹੈ ਕਿ ਇਹ ਸਾਰੀਆਂ 4 ਕਿਸ਼ਤਾਂ ਦੇਣਗੇ ਜਾਂ 1 ਕਿਸ਼ਤ ਦੇਣਗੇ, ਇਹਦੇ ਬਾਰੇ ਹਾਲੇ ਕੋਈ ਸਪਸ਼ਟਤਾ ਨਹੀਂ ਹੈ। ਪਰ ਜੋ ਵੀ ਹੈ, ਦੀਵਾਲੀ ਤੋਂ ਐਨ ਪਹਿਲਾਂ ਮੁਲਾਜ਼ਮਾਂ ਵਾਸਤੇ ਇੱਕ ਛੋਟਾ ਜਿਹਾ ਗਿਫਟ ਤੇ ਘੱਟੋ ਘੱਟ ਇਹਨਾਂ ਨੇ ਤਿਆਰ ਕਰ ਦਿੱਤਾ ਹੈ ਜੀ। ਜੀ ਜੀ ਬਿਲਕੁਲ। ਤੇ ਬਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਕੋਈ ਸਖਤ ਹੁਕਮ ਜਾਰੀ ਕੀਤੇ ਨੇ ਜੀ? ਹਾਂਜੀ, ਬਸ ਇਹੋ ਕਿ ਖਾਮੋਸ਼। ਬਿਕਰਮਜੀਤ ਸਿੰਘ ਮਜੀਠੀਆ ਨੇ ਪਿਛਲੇ ਦਿਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਕਸੂਤਾਵਾਰ ਕੀਤਾ ਸੀਗਾ ਰਾਜਵੀਰ ਸਿੰਘ OST ਤੇ, ਫਿਰ ਇਸ ਤੋਂ ਇਲਾਵਾ ਬਲਤੇਜ ਪੰਨੂ ਨੂੰ ਤੇ ਫਿਰ ਜਵਾਬ 'ਚ ਵੀਡੀਓ ਵੀ ਪਾਉਣਾ ਪਿਆ ਸੀਗਾ। ਮੈਂ ਉਸ ਵੀਡੀਓ ਤੋਂ ਹੀ ਅੰਦਾਜ਼ਾ ਲਾ ਲਿਆ ਸੀਗਾ ਕਿ ਜਨਾਬੇ ਆਲੀ ਜਲਦੀ ਸਰਕਾਰ 'ਚੋਂ ਬਾਹਰ ਆ ਜਾਊਗੀ। ਤਾਂ ਦੂਜੇ ਤੀਜੇ ਦਿਨ ਉਹ ਜਿਹੜਾ ਵੀਡੀਓ ਦਾ ਸਰਲੇਖ ਸੀਗਾ ਕਿ ਅਸੀਂ ਭੱਜਣ ਵਾਲਿਆਂ 'ਚੋਂ ਨਹੀਂ ਭਜਾਉਣ ਵਾਲਿਆਂ 'ਚੋਂ, ਤਾਂ ਮੈਂ ਕਿਹਾ ਲਓ ਜੀ ਪੱਤਰਕਾਰ ਜਾਗ ਰਿਹਾ ਹੈ। ਤਾਂ ਉਧਰ ਅੰਦਾਜ਼ਾ ਹੋ ਗਿਆ ਸੀਗਾ। ਖੈਰ ਦੂਜੇ ਤੀਜੇ ਦਿਨ ਉਹਨਾਂ ਦੇ ਅਸਤੀਫੇ ਦੀ ਕਨਫਰਮੇਸ਼ਨ ਹੋ ਗਈ ਸੀਗੀ। ਗੱਲ ਇਹ ਆ ਕਿ ਬਿਕਰਮਜੀਤ ਸਿੰਘ ਮਜੀਠੀਏ ਨੇ ਕਥਿਤ ਤੌਰ ਤੇ ਦੋਸ਼ ਲਾਏ ਸਨ ਕਿ ਜੀ ਇਹਨਾਂ ਦੇ ਅਸਾਸੇ ਬਾਹਰ ਚਲੇ ਗਏ ਆ, ਕਿਸੇ ਵੇਲੇ ਵੀ ਭੱਜ ਸਕਦੇ ਆ। ਪੰਨੂ ਬਾਰੇ ਵੀ ਇਹ ਕਿਹਾ ਗਿਆ ਸੀਗਾ। ਤਾਂ ਪੰਨੂ ਨੇ ਮਤਲਬ ਕਿ ਜਵਾਬ ਦਿੱਤਾ ਸੀਗਾ ਕਿ ਮੈਂ ਤੇ PR ਛੱਡ ਕੇ ਆਇਆ, ਅਸੀਂ ਇੱਥੇ ਹੀ ਰਵਾਂਗੇ। ਤਾਂ ਇੱਧਰ ਜਿਹੜੇ ਰਾਜਵੀਰ ਸਿੰਘ ਸੀ, ਇਹਨਾਂ ਨੇ ਭੇਜਿਆ ਸੀਗਾ ਇਹਨਾਂ ਨੂੰ ਇੱਕ ਨੋਟਿਸ ਭੇਜ ਕੇ ਕਿਹਾ ਗਿਆ ਸੀਗਾ ਕਿ ਜਾਂ ਤੇ 24 ਘੰਟਿਆਂ ਦੇ ਅੰਦਰ ਮਾਫੀ ਮੰਗ ਲਓ, 48 ਘੰਟਿਆਂ ਦੇ ਅੰਦਰ 48 ਘੰਟਿਆਂ ਦੇ ਅੰਦਰ ਜਾਂ ਤੇ ਮਾਫੀ ਮੰਗ ਲਓ ਤੇ ਜਾਂ ਫਿਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਦੇ ਭੇਜੇ ਹੋਏ ਨੋਟਸ ਜ਼ਿਆਦਾਤਰ ਲੋਕ ਪਾੜ ਕੇ ਨਾ ਟੋਕਰੀ 'ਚ ਸੁੱਟ ਦਿੰਦੇ ਆ। ਮੇਰਾ ਇੱਕ ਦੋਸਤ ਹੈ, ਐਕਟਿਵਿਸਟ ਆ, ਤੇ ਕਾਫੀ ਇਹਨਾਂ ਦੀ ਅੱਖ 'ਚ ਰੜਕਦਾ ਤੇ ਉਹਨੂੰ ਵੀ ਬਹੁਤ ਭੇਜੇ ਆ ਇਹਨਾਂ ਨੇ। ਉਹ ਕਹਿੰਦਾ ਮੈਂ ਤਾਂ ਟੋਕਰੀ ਲਾਈ ਆ, ਭਰ ਜਾਂਦੀ ਆ, ਭਾਬੀ ਤੇਰੀ ਨੂੰ ਕਹਿ ਦਿੰਦਾ 10 ਦਿਨਾਂ ਬਾਅਦ ਇਹਨੂੰ ਭਰ ਕੇ ਤੇ ਬਾਹਰ ਸੁੱਟਿਆ ਜਾਂ ਸਾੜ ਦੇ। ਤਾਂ ਮਤਲਬ ਕਿ ਇੰਨੇ ਨੋਟਸ ਭੇਜਦੇ ਨੇ ਜੀ। ਤਾਂ ਗੱਲ ਇਹ ਆ ਕਿ ਇਹ ਫਿਰ ਹਾਈ ਕੋਰਟ 'ਚ ਚਲੇ ਗਏ ਕਿ ਜੀ ਜੋ ਸਾਡੀ ਛਵੀ ਆ ਉਹਦਾ ਖਿਆਲ ਰੱਖਿਆ ਜਾਵੇ। ਤਾਂ ਹਾਈ ਕੋਰਟ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਫਿਲਹਾਲ ਕਹਿ ਦਿੱਤਾ ਹੈ ਕਿ ਤੁਸੀਂ ਇਸ ਮੁਤਲਕ ਕੋਈ ਬਿਆਨਬਾਜ਼ੀ ਜਿਹੜੀ ਹੈ ਉਹ ਨਹੀਂ ਕਰਨੀ, ਮਤਲਬ ਕਿ ਇਹਨਾਂ ਦੀ ਛਵੀ ਤੇ ਕੋਈ ਸੱਟ ਵੱਜੇ ਐਸੀ ਬਿਆਨਬਾਜ਼ੀ ਤੋਂ ਗਰੇਜ਼ ਕਰਨਾ ਹੈ ਤੁਸੀਂ। ਜੀ।
ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਸੁਖਬੀਰ ਬਾਦਲ ਦੇ ਬਾਰੇ। ਜਥੇਦਾਰ ਸਾਹਿਬਾਨ ਸਾਹਿਬ ਵੱਲੋਂ ਛੇਤੀ ਇਹਨਾਂ ਬਾਰੇ ਫੈਸਲਾ ਸੁਣਾਇਆ ਜਾ ਸਕਦਾ ਜੀ। ਦੇਖੋ ਹੁਣ ਸੁਣਾਇਆ ਹੀ ਜਾਣਾ ਫੈਸਲਾ, ਤੇ ਉਹ ਆਏਗਾ ਹੀ ਆਏਗਾ। ਫੈਸਲਾ ਕੋਈ ਵੈਸੇ ਵੱਡਾ ਨਹੀਂ ਹੈ। ਮੇਨ ਗੱਲ ਤੇ ਇਹ ਹੈ ਕਿ ਕੋਈ ਸਿਆਸੀ ਫੈਸਲਾ ਲਿਆ ਜਾਏਗਾ ਕਿ ਨਹੀਂ। ਸਿਆਸੀ ਤੋਂ ਭਾਵ ਕੀ ਹੈ ਕਿ ਉਹਨਾਂ ਦੀ ਸਿਆਸਤ ਦੇ ਨਾਲ ਜੁੜਿਆ ਫੈਸਲਾ ਲਿਆ ਜਾਏਗਾ ਕਿ ਨਹੀਂ। ਜੇ ਧਾਰਮਿਕ ਸਜ਼ਾ ਹੀ ਲਾਈ ਜਾਂਦੀ ਆ, ਜਿਵੇਂ ਤਨਖਾਹੀਏ ਨੂੰ ਲਾਈ ਜਾਂਦੀ ਹੈ ਸਜ਼ਾ, ਤਾਂ ਜੇ ਉਹ ਹੀ ਲੱਗਦੀ ਹੈ ਤੇ ਫਿਰ ਤੇ ਉਹਨਾਂ ਦਾ ਸਗੋਂ ਕੰਮ ਸੌਖਾ ਹੋ ਜਾਏਗਾ ਤੇ ਗਾਂ ਵਿਚਰਨ ਜੋਗੇ ਰਹਿਣਗੇ। ਕਿਉਂਕਿ ਇਹਨਾਂ ਨੇ ਇਲੈਕਸ਼ਨ ਦਾ ਬਾਈਕਾਟ ਐਨ ਮੌਕੇ ਤੇ ਜਿਹੜਾ ਕੀਤਾ, ਤੇ ਉਹਦੇ ਵਿੱਚ ਇੱਕ ਵੱਡਾ ਜੇ ਆਪਾਂ ਦੇਖੀਏ ਤੇ ਫੈਸਲਾ ਨਾ ਆਇਆ ਜਿਹੜਾ ਉਹ ਕਾਰਨ ਰਿਹਾ। ਹੁਣ ਜਿਹੜੇ ਸਿੰਘ ਸਾਹਿਬ ਆ ਗਿਆਨੀ ਰਘਵੀਰ ਸਿੰਘ ਜੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਦੀਵਾਲੀ ਤੋਂ ਬਾਅਦ ਮਤਲਬ ਕਿ ਇਹ ਫੈਸਲਾ ਜਿਹੜਾ ਉਹ ਲੈ ਲਵਾਂਗੇ। ਹੁਣ ਪ੍ਰਵੀਨ ਜੀ, ਦੀਵਾਲੀ ਜਿਹੜੀ ਆ ਉਹ ਵੈਸੇ ਤੇ ਇੱਥੇ ਭੰਬਲ ਭੂਸਾ ਹੀ ਆਏ ਵੀ ਕਿ 31 ਨੂੰ ਮਨਾਈਏ, 1 ਨੂੰ ਮਨਾਈਏ, ਪਰ ਆਪਣੇ ਪੰਜਾਬ 'ਚ ਤੇ ਮੈਂ 2 ਪੰਡਤ ਜੀ ਸੀਗੇ ਜਿਹੜੇ ਹੁਣੇ ਚੈਨਲ ਤੇ ਆਏ, ਵੈਸੇ 3 ਸੱਦੇ ਸੀ ਉਹਨਾਂ ਨੇ ਪੈਨਲ 'ਚ, ਇੱਕ ਅਸਹਿਮਤ ਸੀ। 2 ਪੰਡਤ ਜੀ ਜਿਹੜੇ ਪੰਜਾਬ ਦੇ ਸੀ, ਉਹਨਾਂ ਨੇ ਆਪਣੇ ਇਸ ਰੀਜ਼ਨ ਦੇ ਵਿੱਚ, ਯਾਨੀ ਹਿੰਦੂ ਜੋ ਪੰਚਾਂਗ ਹੈ ਉਹਦੇ ਮੁਤਾਬਕ ਵੀ ਇੱਕ ਹੀ ਕਿਹਾ ਹੈ। ਤੇ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਹੋਵੇਗੀ ਕਿ ਸਿੰਘ ਸਾਹਿਬ ਨੇ ਜਿਹੜਾ ਆਦੇਸ਼ ਦਿੱਤਾ ਹੈ ਕਿ ਘਿਓ ਦੇ ਦੀਵੇ ਬਾਲੇ ਜਾਣਗੇ, ਉਹ ਵੀ ਮੇਰੇ ਖਿਆਲ ਦੇ ਨਾਲ 1 ਨਵੰਬਰ ਹੀ ਉਹਦੇ 'ਚ ਜ਼ਿਕਰ ਸੀਗਾ। 2-1 ਨਾਲ ਪਾਸ ਹੋ ਗਿਆ ਮਤਾ। ਹਾਂਜੀ, ਮੈਂ ਕਿਹਾ 3 ਤੁਸੀਂ ਕਿਹਾ ਪੰਡਤ ਜੀ ਬਿਠਾਏ ਸੀ, 2-1 ਨਾਲ ਫੈਸਲਾ ਹੋ ਗਿਆ ਫਿਰ। ਹਾਂ, ਆਪਾਂ 2-1 ਨਾਲ ਹਾਂਜੀ ਉਹਨਾਂ ਨੂੰ ਉਸ ਹਿਸਾਬ ਨਾਲ ਮੰਨ ਸਕਦੇ ਹਾਂ। ਤਾਂ ਪੰਡਤ ਜੀ ਇੱਕ ਸਹਿਮਤ ਹੀ ਰਹੇ। ਉਹ ਅੰਮ੍ਰਿਤਸਰ ਦੇ ਸਨ, ਸੰਗਰੂਰ ਵਾਲੇ ਤੇ ਲੁਧਿਆਣੇ ਵਾਲੇ ਜਿਹੜੇ ਆ ਉਹ ਸਹਿਮਤ ਹੋ ਗਏ। ਚਲੋ ਤੁਸੀਂ ਚੰਗੀ ਪਕੜ ਕੀਤੀ। ਹਾਂਜੀ ਹਾਂਜੀ, ਖੈਰ ਆਹ ਸੰਗਰੂਰ ਵਾਲਿਆਂ ਦੀ ਤੇ ਵੈਸੇ ਲੁਧਿਆਣੇ ਵਾਲਿਆਂ ਦੀ ਵਾਹਵਾ ਬਣਦੀ ਅੱਜ ਕੱਲ। ਤਾਂ ਗੱਲ ਇਹ ਹੈ ਕਿ ਹੁਣ ਦੇਖੋ ਵੀ ਇਹ ਜਿਹੜਾ ਮਾਮਲਾ ਹੈ, ਇਹਦੇ ਵਿੱਚ ਜੇ ਆਪਾਂ ਵੇਖੀਏ, ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਦੀਵਾਲੀ ਉਪਰੰਤ, ਯਾਨੀ 1 ਨਵੰਬਰ ਨੂੰ ਆਪਾਂ ਮੰਨ ਲਈਏ ਪੰਜਾਬ ਦੀਵਾਲੀ ਆ, ਕਿ ਉਸ ਉਪਰੰਤ ਫੈਸਲਾ ਲਵਾਂਗੇ। ਤਾਂ ਫੈਸਲਾ ਫਿਰ ਕਿਸੇ ਵੇਲੇ ਵੀ ਆ ਸਕਦਾ, ਯਾਨੀ ਹੋ ਸਕਦਾ ਕਿ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਮਾਮਲਾ ਨਜਿੱਠ ਲਿਆ ਜਾਵੇ। ਕਿਉਂਕਿ ਤੁਸੀਂ ਦੇਖਿਆ ਹੋਣਾ, ਜਦੋਂ ਧਾਮੀ ਸਾਹਿਬ ਦੁਬਾਰਾ ਚੁਣੇ ਗਏ ਨੇ, ਇਸ ਵਾਰੀ ਸ਼ਾਇਦ ਚੌਥੀ ਵਾਰੀ ਸੀ ਉਹਨਾਂ ਦੀ, ਤਾਂ ਸ਼ਾਇਦ ਮਤਿਆਂ ਤੇ ਤੁਹਾਡਾ ਧਿਆਨ ਗਿਆ ਹੋਵੇਗਾ। ਇੱਕ ਮਤਾ ਇਹ ਵੀ ਸੀਗਾ ਕਿ 11 ਮੈਂਬਰੀ ਇੱਕ ਬੋਰਡ ਬਣਾਇਆ ਜਾਏਗਾ, ਜਿਹੜਾ ਜੋ ਸ਼ਿਕਾਇਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੀਆਂ ਨੇ ਕਿ ਉਹਨਾਂ ਦਾ ਸਰਲੀਕਰਨ ਕਰਿਆ ਕਰੇਗਾ। ਮਤਲਬ ਇੱਕ ਤਰ੍ਹਾਂ ਨਾਲ ਇੱਕ ਸੈਂਸਰ ਟਾਈਪ ਵਿਧੀ ਬਣਾ ਦਿੱਤੀ ਗਈ ਹੈ। ਇਹਦਾ ਵੀ ਕੁਝ ਜਿਹੜੇ ਸਿੱਖ ਵਿਦਵਾਨ ਹੈ ਵਿਰੋਧ ਕਰ ਰਹੇ ਨੇ ਕਿ ਇਹ ਦਰਅਸਲ ਜਥੇਦਾਰ ਸਾਹਿਬਾਨ ਹੈ ਜਿਹੜੇ, ਉਹਨਾਂ ਤੇ ਹੋਰ ਸਿਕੰਜਾ ਕੱਸਣ ਦਾ ਕਿਤੇ ਨਾ ਕਿਤੇ ਤਰੀਕਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਕੀ ਕੁਝ ਐਸਾ ਹੋਣ ਜਾ ਰਿਹਾ ਹੈ, ਵੱਡਾ ਫੈਸਲਾ ਲਿਆ ਜਾ ਸਕਦਾ। ਖਾਸ ਤੌਰ ਤੇ ਆਪਾਂ ਰਾਜਨੀਤਿਕ ਕੈਰੀਅਰ ਦੇ ਲਿਹਾਜ਼ ਨਾਲ ਦੇਖਾਂਗੇ, ਧਾਰਮਿਕ ਮਾਮਲਿਆਂ 'ਚ ਆਪਾਂ ਕਿਉਂਕਿ ਮੁਹਾਰਤ ਨਹੀਂ ਰੱਖਦੇ, ਉਧਰ ਬਹੁਤਾ ਨਹੀਂ ਜਾਂਦੇ। ਤੇ ਪਰ ਕਿਉਂਕਿ ਇਹ ਬੋਰਡ ਵਾਲਾ ਵਿਵਾਦ ਪਹਿਲੇ ਦਿਨ ਤੋਂ ਸੀਗਾ, ਮੈਂ ਇਸ ਨੂੰ ਦੱਸ ਦਿੱਤਾ ਤੁਹਾਨੂੰ। ਤਾਂ ਦੂਜੀ ਗੱਲ ਜਿਹੜੀ ਹੈ ਕਿ ਇਸ ਮਾਮਲੇ ਦੇ ਵਿੱਚ ਫੈਸਲਾ ਕਿਉਂਕਿ ਪਹਿਲਾਂ ਹੀ ਐਲਾਨ ਹੋ ਚੁੱਕਿਆ ਕਿ ਦੀਵਾਲੀ ਉਪਰੰਤ ਲਿਆ ਜਾਏਗਾ, ਬੰਦੀ ਛੋੜ ਦਿਹਾੜੇ ਉਪਰੰਤ ਲਿਆ ਜਾਏਗਾ। ਤਾਂ ਹੁਣ ਚਰਚਾਵਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਕਿ 10 ਨਵੰਬਰ ਤੋਂ ਪਹਿਲਾਂ ਇਕੱਤਰਤਾ ਬੁਲਾ ਕੇ ਕੋਈ ਹੁਕਮ ਸੁਣਾਇਆ ਜਾ ਸਕਦਾ। ਜੀ ਜੀ। ਤੇ ਅਗਲੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ। ਇਹਨਾਂ ਵੱਲੋਂ ਭਾਜਪਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮੁਜ਼ਾਹਰਾ ਉਹੀ ਜਿਹਦੀ ਆਪਾਂ ਕੱਲ ਗੱਲ ਕਰ ਰਹੇ ਸੀ, ਜਿਹੜਾ ਸੱਦਾ ਦਿੱਤਾ ਸੀਗਾ ਅਮਨ ਅਰੋੜਾ ਨੇ। ਹਾਂਜੀ, ਦੇਖੋ ਇਹਨਾਂ ਨੇ ਕਹਿ ਲਓ ਕਿ ਅਮਨ ਅਰੋੜਾ ਨੇ ਸੱਦਾ ਦਿੱਤਾ, ਤੇ ਹੁਣ ਤੁਸੀਂ ਸੋਚ ਹੀ ਸਕਦੇ ਹੋ ਕਿ ਭਾਈ ਅਮਨ ਅਰੋੜਾ ਕਿਉਂ ਚਰਚਿਤ ਨੇ ਇਸ ਵੇਲੇ। ਅੱਜ ਉਧਰ ਸ਼ਾਇਦ ਫਿਰੋਜ਼ਪੁਰ ਵਾਲੀ ਸਾਈਡ ਤੇ ਇੱਕ ਤਸਵੀਰ ਕਿਸੇ ਨੇ ਭੇਜੀ ਸੀਗੀ, ਵੇਖਣ ਨੂੰ ਮਿਲਿਆ ਕਿ ਉੱਥੇ ਤੇ ਇਹਨਾਂ ਦਾ ਕੋਈ ਵਰਕਰ ਹੀ ਨਹੀਂ ਗਿਆ, ਖਾਲੀ ਕੁਰਸੀਆਂ ਸੀ। ਜਿਹੜਾ ਇੱਕ ਸਾਬਕਾ ਮੰਤਰੀ ਉੱਥੇ ਪਹੁੰਚਣਾ ਸੀ, ਮੁੜ ਕੇ ਉਹ ਵੀ ਕਹਿੰਦਾ ਚੇਤਕ ਹੋਣ ਜਿਹਾ ਕਰਦਾ, ਉਹ ਵੀ ਨਹੀਂ ਉੱਥੇ ਪਹੁੰਚਿਆ। ਇਹਨਾਂ ਦਾ ਹਾਲ ਇਹ ਹੋਣ ਲੱਗ ਪਿਆ। ਖੈਰ ਉਧਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਅੱਜ ਇੱਕ ਮੁਜ਼ਾਹਰਾ ਕੀਤਾ ਸੀਗਾ, ਜਿਹਦੇ ਵਿੱਚ ਕੀ ਹੋਇਆ ਕਿ ਪੁਲਿਸ ਨੇ ਵਾਛੜ ਵੀ ਮਾਰੀ, ਤੇ ਉਸ ਤੋਂ ਬਾਅਦ ਸ਼ਾਇਦ ਇਹਨਾਂ ਦੇ ਡਾਂਗਾ ਡੂੰਗਾ ਵੀ ਫੇਰੀਆਂ ਨੇ ਉਹਨਾਂ ਨੇ। ਪਰ ਇਸ ਦਰਮਿਆਨ ਸ਼ਾਇਦ 1 ਜਾਂ 2 ਮੰਤਰੀਆਂ ਦੀ ਪੱਗ ਵੀ ਲੈ ਗਈ ਆ। ਤਾਂ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਝੋਨੇ ਦੀ ਲਿਫਟਿੰਗ ਵਾਸਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਸੀਗਾ। ਆਪ ਦੇ 6 ਮੰਤਰੀ ਤੇ ਕਈ ਵਿਧਾਇਕ ਜਿਹੜੇ ਆ ਸਮੇਤ ਸਮਰਥਕਾਂ ਦੇ ਹਿਰਾਸਤ ਦੇ ਵਿੱਚ ਵੀ ਲਏ ਗਏ ਸੀਗੇ।
ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ। ਤੇ ਇੱਕ ਪੋਸਟ ਵੀ ਚੱਲ ਰਿਹਾ ਕਿ ਅੱਜ ਉਹ ਕਹਿ ਰਹੇ ਸਨ ਜਿਹੜੇ ਮੰਤਰੀ ਹੈ ਬੈਂਸ ਸਾਹਿਬ ਕਿ ਭਾਈ ਦੇਖੋ ਮੇਰੇ ਚਾਚੇ ਤਾਏ ਮੰਡੀਆਂ ਚ ਰੁਲ ਰਹੇ ਆ, ਤੇ ਉਹ ਕਿਸੇ ਨੂੰ ਜਵਾਬ ਦਿੱਤਾ ਕਿ ਤੁਹਾਡੇ ਚਾਚੇ ਤਾਏ ਤਾਂ ਸੁਣਿਆ ਕਿ ਉਹ ਮਾਈਨਿੰਗ ਦੇ ਕਾਰੋਬਾਰ ਚ ਨੇ, ਪਤਾ ਨਹੀਂ ਸੱਚ ਹੈ ਕਿ ਝੂਠ ਹੈ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ, ਵੈਸੇ ਵਰਲਡ ਰਿਕਾਰਡ ਵੀ ਸਭ ਤੋਂ ਛੋਟਾ ਧਰਨਾ ਵੀ ਇਹਨਾਂ ਨੇ ਲਾਇਆ ਸੀ ਦਿੱਲੀ ਚ, ਤੁਹਾਨੂੰ ਯਾਦ ਹੋਣਾ, ਕੁਝ ਸੈਕਿੰਡ ਤੇ ਗਾ ਮਿਲੀ ਸੈਕਿੰਡ ਦਾ, ਉਦੋਂ ਵੀ ਪੁਲਿਸ ਚੁੱਕ ਕੇ ਲੈ ਗਏ। ਹਾਂ, ਉਹ ਕਹਿੰਦੇ ਤਾਂ ਗੱਲ ਰਿਕਾਰਡ ਇਹ ਆ ਬਣਿਆ ਕਿ ਦੁਨੀਆ ਦਾ ਸਭ ਤੋਂ ਛੋਟਾ ਸਮੇਂ ਦਾ ਧਰਨਾ। ਸਰੀਰ ਤੇ ਠੀਕ ਠਾਕ ਹੈ ਇਹਨਾਂ ਦਾ, ਪਰ ਚੁੱਕੇ ਛੇਤੀ ਗਏ ਸਨ। ਹਾਂਜੀ ਖੈਰ ਗੱਲ ਇਹ ਆ ਕਿ ਹੁਣ ਇਹਨਾਂ ਨੇ ਉੱਥੇ ਮੁਜ਼ਾਹਰਾ ਧਰਨਾ ਕਰ ਦਿੱਤਾ, ਪਰ ਇਹਦਾ ਆਪਾਂ ਨਿਚੋੜ ਪਹਿਲਾਂ ਕੱਢ ਚੁੱਕੇ ਹਾਂ ਸਾਰਾ ਜੀ ਜੀ, ਕਿ ਹੁਣ ਤੁਸੀਂ ਬਿਲਕੁਲ ਡਰਾਮਾ ਕਰ ਰਹੇ ਹੋ। ਮੈਂ ਅੱਗੇ ਤੁਹਾਨੂੰ ਲੌਜੀਕਲੀ ਦੱਸਿਆ ਸੀਗਾ ਕਿ 13 ਸਤੰਬਰ ਤੱਕ ਮੈਂ ਤੁਹਾਨੂੰ 36 ਪ੍ਰੈਸ ਨੋਟ ਕੱਢ ਦੂੰਗਾ ਇਹਨਾਂ ਦੇ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਡੀਸੀ, ਇਹਨਾਂ ਦੇ ਖੇਤੀ ਮੰਤਰੀ, ਸਾਡੇ ਗੁਆਂਢੀ ਨੇ, ਮਿੱਤਰ ਵੀ ਨੇ, ਉਹ ਖੁੱਡੀਆਂ ਸਾਹਿਬ, ਫਿਰ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਜਿਹੜੇ ਇਹ ਤੋਂ ਕਹਿ ਲਓ ਕਿ ਛੋਟੇ ਨੇਤਾ ਮੰਡੀਆਂ ਦੇ ਦੌਰੇ ਵੀ ਕਰਦੇ ਰਹੇ, ਤੇ ਉਹਨਾਂ ਨੂੰ ਪਤਾ ਨਹੀਂ ਕੀ ਦੌਰਾ ਪੈਂਦਾ ਸੀ, ਉਹ ਵਾਰ-ਵਾਰ ਇੱਕੋ ਗੱਲ ਕਹਿੰਦੇ ਸਨ ਕਿ ਦਾਣਾ ਦਾਣਾ ਖਰੀਦਾਂਗੇ ਤੇ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਆ। ਵੀ ਬੰਦਾ ਪੁੱਛੇ, ਅੱਜ ਕੰਗ ਸਾਹਿਬ ਕਹਿ ਰਹੇ ਸੀਗੇ ਕਿ ਚੌਲਾਂ ਦੀ ਮੂਵਮੈਂਟ ਤੇ 31 ਮਾਰਚ ਤੋਂ ਬਾਅਦ ਹੋਈ ਹੋ ਨਹੀਂ, ਤੇ ਤੁਹਾਨੂੰ 31 ਮਾਰਚ ਤੋਂ ਬਾਅਦ ਇਹ ਜਿਹੜਾ ਮਾਲ ਪਿਆ ਸੀਗਾ ਉਹ ਦਿਖਿਆ ਹੀ ਨਹੀਂ ਸਾਹਿਬ, ਦਿਖਿਆ ਹੀ ਨਹੀਂ। ਤੇ ਤੁਸੀਂ ਫਿਰ ਐਵੇਂ ਨੇਰੇ 'ਚ ਤੀਰ ਮਾਰਦੇ ਰਹੇ ਕਿ ਅਸੀਂ ਦਾਣਾ ਦਾਣਾ ਖਰੀਦਾਂਗੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿੱਥੇ ਇਹੋ ਜਿਹੀ ਸੂਰਤ ਹਾਲ ਹੋਵੇ ਕਿ ਪ੍ਰੈਸ ਨੋਟ ਤੇ ਤੁਸੀਂ ਅੱਧ ਅਕਤੂਬਰ ਤੱਕ, ਮੱਧ ਅਕਤੂਬਰ ਤੱਕ ਇਹ ਜਾਰੀ ਕਰਦੇ ਰਹੇ ਕਿ ਸਾਰੇ ਪ੍ਰਬੰਧ ਮੁਕੰਮਲ ਆ, ਸਾਰਾ ਕੁਝ ਅਸੀਂ ਸਮੇਟ ਲੈਣਾ ਹੈ, ਤੇ ਉਤੋਂ ਅੱਜ ਕਹਿ ਲਓ ਕਿ 15 ਦਿਨ ਬਾਅਦ ਤੁਸੀਂ ਆ ਡਰਾਮੇ ਕਰ ਰਹੇ ਹੋ, ਫਿਰ ਤੁਹਾਡੀ ਜਿਹੜੀ ਇਹ ਪਾਰੀ ਚੱਲਦੀ ਪਈ ਇਸ ਨੂੰ ਕੀ ਕਿਹਾ ਜਾ ਸਕਦਾ? ਧੱਕ ਆਈ ਆ। ਜੀ ਬਿਲਕੁਲ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹੋਰ ਵੀ ਸਖਤਾਈ ਕੀਤੀ ਹੈ ਜੀ। ਦੇਖੋ ਇਸ ਮਾਮਲੇ 'ਚ ਪੁਲਿਸ ਬਹੁਤ ਕਸੂਤੀ ਫਸੀ ਹੈ, ਮੇਰੇ ਖਿਆਲ ਦੇ ਨਾਲ ਹਰ ਇੱਕ ਦੂਜੇ ਤੀਜੇ ਦਿਨ ਅਸੀਂ ਇਸ ਖਬਰ ਦੀ ਗੱਲ ਕਿਤੇ ਨਾ ਕਿਤੇ ਕਰ ਲੈਂਦੇ ਹਾਂ। ਹੁਣ ਹਾਈ ਕੋਰਟ ਦੇ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਹੋਇਆ ਹੈ ਸਰ ਕਿ ਜਿਹੜਾ ਉੱਥੇ ਵਾਈਫਾਈ ਦਿੱਤਾ ਗਿਆ, ਮਤਲਬ ਕਿ ਇੱਕ ਤੇ ਯਾਨੀ ਹੋ ਸਕਦਾ ਉਹ ਕਹਿੰਦੇ ਕਿ ਜਿਹੜਾ ਦਫ਼ਤਰ ਹੈ ਕੋਈ, ਉਹਨੂੰ ਸਟੂਡੀਓ ਦਾ ਰੂਪ ਦਿੱਤਾ ਗਿਆ, ਵਾਈਫਾਈ ਦਿੱਤਾ ਗਿਆ, ਯਾਨੀ ਜਿਹੜਾ ਕਹਿ ਲਓ ਕਿ ਇੰਟਰਨੈਟ ਐਕਸੈਸ ਸੀਗਾ ਉਹ ਵਾਈਫਾਈ ਦੇ ਥਰੂ ਮਿਲਿਆ ਹੈ। ਜੀ ਜੀ, ਇਹ ਕਹਿ ਲਓ ਕਿ ਬਹੁਤ ਵੱਡੀ ਗੱਲ ਹੈ ਨਾ ਸਰ। ਬਿਲਕੁਲ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੰਟਰਵਿਊ ਦੀ ਇਜਾਜ਼ਤ ਦਿੱਤੀ ਹੈ, ਸੀਨੀਅਰ ਪੁਲਿਸ ਆਫੀਸਰ ਦੇ ਕਮਰੇ ਨੂੰ ਸਟੂਡੀਓ ਦੇ ਰੂਪ 'ਚ ਇਸਤੇਮਾਲ ਕੀਤਾ ਗਿਆ। ਅਦਾਲਤ ਨੇ ਕਿਹਾ ਕਿ ਇੰਟਰਵਿਊ ਦੇ ਵਾਸਤੇ ਵਾਈਫਾਈ ਅਰੇਂਜ ਕੀਤਾ ਗਿਆ ਤੇ ਉਹ ਇੰਟਰਵਿਊ ਆ ਜਿਹੜਾ ਅਪਰਾਧ ਨੂੰ, ਕ੍ਰਾਈਮ ਨੂੰ ਗਲੋਰੀਫਾਈ ਕਰਦਾ ਹੈ। ਤੇ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਆ ਕਿ ਜਾਂਚ ਪੜਤਾਲ ਜਿਹੜੀ ਆ ਨਵੇਂ ਸਿਰੇ ਤੋਂ ਕੀਤੀ ਜਾਵੇ, SIT ਦਾ ਗਠਨ ਜਿਹੜਾ ਇਹਦੇ 'ਚ ਕਰ ਦਿੱਤਾ। ਤਾਂ ਬਾਕੀ ਤਾਂ ਰੈਪੀਟੀਸ਼ਨ ਹੀ ਹੈ ਇਸ ਮਾਮਲੇ 'ਚ, ਪਰ ਇਹ ਇੱਕ ਵੱਡੀ ਗੱਲ ਆ ਕਿ ਕਿਸੇ ਅਫਸਰ ਦੇ ਦਫ਼ਤਰ ਨੂੰ ਸਟੂਡੀਓ ਦਾ ਰੂਪ ਦੇ ਦੇਣਾ, ਵਾਈਫਾਈ ਕੀ ਸਰਕਾਰੀ ਕਮਾਲ ਹੈ। ਯਾਨੀ ਇਹਨਾਂ ਨੂੰ ਪੂਰਾ ਵੀ ਡਰ ਨਹੀਂ ਸੀ ਕਿ IP ਐਡਰੈਸ ਦੇ ਜ਼ਰੀਏ ਤੇ ਕੋਈ ਵੀ ਬੰਦਾ, ਸਧਾਰਨ ਹੈਕਰ ਵੀ ਉਸ ਇੰਟਰਵਿਊ ਨੂੰ ਖੰਗਾਲ ਸਕਦਾ ਸੀ ਕਿ ਕਿੱਥੋਂ ਇਹ ਪ੍ਰਸਾਰਿਤ ਹੋਈ ਹੈ, ਕਿੱਥੋਂ ਰਿਕਾਰਡ ਹੋਈ ਹੈ। ਤਾਂ ਮਤਲਬ ਕਿ ਕੋਈ ਡਰ ਹੀ ਨਹੀਂ। ਤਾਂ ਸ਼ਾਪਿੰਗ ਦਾ ਜ਼ਿਕਰ ਆਉਂਦਾ ਸਰ ਕਿ ਰਾਤ ਨੂੰ 2 ਵਜੇ ਜਾ ਕੇ ਸ਼ਾਪਿੰਗ ਕਰਵਾਈ ਗਈ। ਮਤਲਬ ਇਹ ਚੱਲ ਕੀ ਰਿਹਾ ਸੀਗਾ ਕਿ ਇੰਨੇ ਜ਼ਿਆਦਾ ਹਮ ਮਸ਼ਵਰਾ ਲੋਕ ਇੰਨੇ ਜ਼ਿਆਦਾ ਨਿਡਰ ਹੋ ਗਏ ਕਿ ਕੋਈ ਨੌਕਰੀ ਦਾ ਫਿਕਰ ਨਹੀਂ, ਕੋਈ ਇਸ ਗੱਲ ਦਾ ਇਹਨਾਂ ਦੇ ਵਿੱਚ ਕੋਈ ਧੁੜਕੂ ਨਹੀਂ ਕਿ ਉਤਲਾ ਕੋਈ ਅਫਸਰ ਨਾ। ਪਰ ਹੁਣ ਉਤਲਾ ਅਫਸਰ ਵੀ ਜਿਹੜਾ ਉਹ ਮੁਸ਼ਕਲ ਬਚ ਪਾਏਗਾ ਕਿਉਂਕਿ ਇਸ ਮਾਮਲੇ 'ਚ ਚਰਚਿਤ SSP ਸੋਨੀ ਦਾ ਜ਼ਿਕਰ ਆਉਂਦਾ ਹੈ ਕਿ ਉਹ ਉਸ ਵੇਲੇ ਸਨ, ਤਾਂ ਉਹਨਾਂ ਨੂੰ ਪਾਸੇ ਕਿਉਂ ਰੱਖਿਆ ਜਾ ਰਿਹਾ ਸੀ? ਯਾਨੀ ਸਰਕਾਰ ਹੋਵੇ ਜਾਂ ਪੁਲਿਸ ਹੋਵੇ, ਇਸ ਮਾਮਲੇ 'ਚ ਕਸੂਤੀ ਫਸੀ ਆ ਤੇ ਕਸੂਤੀ ਫਸੀ ਰਹਿਣ ਦੀ ਸੰਭਾਵਨਾ ਵੀ ਹੈ। ਜੀ ਜੀ ਬਿਲਕੁਲ। ਤੇ ਗੱਲ ਕਰੀਏ ਦਲਜੀਤ ਦੇ ਸ਼ੋਅ ਦੀ, ਇਸ ਤੋਂ ਮਗਰੋਂ ਕਹਿੰਦੇ ਸਟੇਡੀਅਮ ਨੂੰ ਕਬਾੜ ਬਣਾ ਕੇ ਜੀ ਜਿਹੜੇ ਦਰਸ਼ਕ ਆਏ ਸੀਗੇ ਮਿੰਟ। ਦੇਖੋ ਵੱਡਾ ਮੁਕਾਮ ਬਹੁਤ ਸਾਰੇ ਲੋਕ ਸੰਭਵ ਕਰ ਦਿੰਦੇ ਆ, ਪਰ ਇਸ ਵਡਿਆਈ ਤੋਂ ਵੀ ਅਗਲੀ ਇੱਕ ਵਡਿਆਈ ਜਿਹੜੀ ਹੁੰਦੀ ਹੈ ਨਾ, ਉਹ ਹੁੰਦੀ ਹੈ
ਕਿ ਤੁਸੀਂ ਆਪਣੀਆਂ ਗੱਲਾਂ ਬਾਤਾਂ ਰਾਹੀਂ, ਆਪਣੇ ਅਸੂਲਾਂ ਰਾਹੀਂ, ਸਿਧਾਂਤਾਂ ਰਾਹੀਂ ਹੂੰ ਦਿਲ ਜਿੱਤ ਲੈਂਦੇ ਹੋ। ਇੱਕ ਮਹਾਨ ਫੁੱਟਬਾਲਰ ਨੇ ਪਿੱਛੇ ਜੇ ਇੱਕ ਕੋਲਡ ਡਰਿੰਕ ਨੂੰ ਪਾਸੇ ਕਰ ਦਿੱਤਾ ਸੀਗਾ, ਹਾਂਜੀ ਹਾਂਜੀ ਬਿਲਕੁਲ। ਤਾਂ ਇਹ ਹਾਰੀ ਸਾਰੀ ਦਾ ਕੰਮ ਨਹੀਂ ਹੁੰਦਾ। ਮਿਲੀਅਨਸ ਨੁਕਸਾਨੇ ਗਏ ਸਨ, ਹੂੰ ਉਹਦੇ ਆਪਦੇ ਵੀ ਤੇ ਕੰਪਨੀ ਦੇ ਵੀ। ਹੂੰ ਜਿਹਦੇ ਨਾਲ ਕੰਟਰੈਕਟ ਹੁੰਦਾ ਨਾ ਸਰ, ਹੂੰ ਬਹੁਤ ਔਖਾ ਹੁੰਦਾ ਬੰਦਾ ਬਾਅਦ ਦੇ ਵਿੱਚ। ਜੀ ਤਾਂ ਮਤਲਬ ਕਿ ਚਲੋ ਗੱਲ ਇਹ ਆ ਸਾਹਿਬ ਕਿ ਹੁਣ ਤੁਸੀਂ ਦੇਖੋ ਕਿ ਸਚਿਨ ਤੰਦੁਲਕਰ ਤੇ ਪਿਓ ਨੇ ਵਾਅਦਾ ਲਿਆ ਸੀਗਾ ਕਿ ਕਦੇ ਤੂੰ ਗੁਟਕਾ ਖੈਣੀ ਦੀ ਮਸ਼ਹੂਰੀ ਨਹੀਂ ਕਰੇਗਾ। ਹੂੰ ਜਦੋਂ ਸਚਿਨ ਤੰਦੁਲਕਰ ਪੀਕ ਤੇ ਸੀਗਾ ਸਾਹਿਬ, ਉਸਨੂੰ ਇੱਕ ਕੰਪਨੀ ਨੇ 20 ਕਰੋੜ ਦਾ ਆਫਰ ਦਿੱਤਾ ਸੀ। ਹੂੰ ਅੱਜ ਦੀ ਕਰੰਸੀ ਦੀ ਵੈਲਿਊ ਦੇ ਹਿਸਾਬ ਨਾਲ ਦੇਖ ਲਓ, ਜੀ ਕਿਉਂਕਿ ਕ੍ਰਿਕਟ ਛੱਡੇ ਨੂੰ ਵੀ ਸਚਿਨ ਤੰਦੁਲਕਰ ਨੂੰ 10-12 ਸਾਲ ਹੋ ਗਏ। ਹੂੰ ਉਸਨੇ ਕੋਈ ਐਸੀ ਐਡ ਨਹੀਂ ਕੀਤੀ, ਹੂੰ ਕੋਈ ਐਡ ਨਹੀਂ ਕੀਤੀ। ਤੇ ਅੱਜ ਅਜੇ ਦੇਵਗਨ, ਕਿੰਗ ਖਾਨ, ਇਹ ਸਾਰੇ ਕਰਦੇ ਆ। ਇਹਨਾਂ ਦੀ ਬਾਡੀ ਦੇਖ ਲਓ, ਤੇ ਜਿਹੜੇ ਸੱਚੀ ਇਹਨਾਂ ਨੂੰ ਵੇਖ ਕੇ ਖਾਣ ਵਾਲੇ ਤੇ ਉਹਨਾਂ ਦੀਆਂ ਬਾਡੀਆਂ ਦੇਖ ਲਓ। ਹਾਂਜੀ ਹਾਂਜੀ ਤਾਂ ਗੱਲ ਇਹ ਆ ਕਿ ਫੋਟੋ ਵੀ ਦੇਖੀ ਸੀ ਮਿੰਟੂ ਜੀ, ਕਈ ਹਾਂ ਦਿਨ ਹੋ ਗਏ ਉਦਾਂ ਹੀ ਦੇਖੀ ਹੈ। ਹਾਂਜੀ 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 ਬਿਲਕੁਲ, ਉਹ ਫੋਟੋ ਸੱਚ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਏਦਾਂ ਹੀ ਆ। ਤਾਂ ਹੁਣ ਇਹ ਹੁੰਦਾ ਕਿ ਤੁਸੀਂ ਇੱਕ ਮੁਕਾਮ ਤੇ ਪਹੁੰਚ ਗਏ, ਇੱਕ ਬਹੁਤ ਵੱਡੀ ਮੰਜ਼ਿਲ ਸਰ ਕੀਤੀ ਆ, ਪਰ ਉਸ ਤੋਂ ਬਾਅਦ ਇਹ ਹੁੰਦਾ ਕਿ ਤੁਹਾਡੇ ਅਸੂਲ ਸਿਧਾਂਤ ਕੀ ਹੈ ਸਾਹਿਬ। ਸਹੀ ਸੀ, ਬਿਲਕੁਲ ਸਹੀ। ਅਸੀਂ ਛੋਟੇ ਲੋਕ ਆ ਸਰ, ਹੂੰ ਮੇਰੇ ਕੋਲ 50 ਬੰਦੇ ਘੱਟੋ ਘੱਟ 6 ਮਹੀਨਿਆਂ ਚ ਪਹੁੰਚ ਕਰਦੇ ਆ ਕਿ ਸਾਡੀ ਐਡ ਕਰ ਦਿਓ। ਹੂੰ ਇਹਨਾਂ ਦੇ ਵਿੱਚ ਮੇਰੇ ਕੋਈ ਯਾਰ ਦੋਸਤ ਵੀ ਹੁੰਦੇ ਆ। ਹੂੰ ਪੈਸੇ ਪੇੜ ਨਹੀਂ, ਨਹੀਂ ਸਰ, ਅਸੂਲ ਹੈ, ਅਸੂਲ ਹੈ। ਕੱਲ ਨੂੰ ਕੋਈ 19 ਕੀ ਹੋ ਜਾਂਦੀ, ਮੈਂ ਕੀ ਜਵਾਬ ਦੇਵਾਂਗਾ? ਜਿਹੜੇ ਅਦਾਰਿਆਂ ਤੇ ਮੈਂ ਕੰਮ ਕਰਦਾ ਵਾਂ ਉਹ ਕੀ ਜਵਾਬ ਦੇਣਗੇ? ਨਹੀਂ, ਘੱਟ ਖਾ ਲਾਂਗੇ, 2 ਪੈਰ ਘੱਟ ਤੁਰ ਲਾਂਗੇ, ਮੜਕ ਨਾਲ ਤੁਰਾਂਗੇ ਜਦੋਂ ਤੱਕ ਨਹੀਂ ਤੇ ਬੈਠੇ ਆ ਚੌਕੜੀ ਮਾਰ ਕੇ ਬਹਿ ਜਾਾਂਗੇ ਕਿਤੇ। ਸੋ ਇਹ ਗੱਲਾਂ ਹੁੰਦੀਆਂ ਨੇ ਸਰ। ਤਾਂ ਮੇਰੇ ਖਿਆਲ ਦੇ ਨਾਲ ਦਲਜੀਤ ਕੋਲ ਫਿਲਾਸਫੀ ਹੈ, ਦਲਜੀਤ ਕੋਲ ਕਲਾ ਹੈ, ਸਭ ਕੁਝ ਹੈ। ਉਹਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਆ। ਜੋ ਜਵਾਹਰ ਲਾਲ ਨਹਿਰੂ ਸਟੇਡੀਅਮ ਚ ਹੋਇਆ 4 ਦਿਨ ਪਹਿਲਾਂ, ਉੱਥੇ ਪ੍ਰੈਕਟਿਸ ਬੰਦ ਹੋਈ ਖਿਡਾਰੀਆਂ ਦੀ, ਤੇ ਮੈਨੂੰ ਲੱਗਦਾ ਕਿ 4 ਦਿਨ ਛੱਡੋ, 14 ਦਿਨ ਨਹੀਂ ਚੱਲਣੀ। ਜੋ ਉੱਥੇ ਰੂੜੀਆਂ ਲੱਗੀਆਂ ਪਈਆਂ, ਉਹਨਾਂ ਦਾ ਇਨਫਰਾਸਟ੍ਰਕਚਰ ਸਾਰਾ ਖਿਡਾਰੀਆਂ ਦਾ, ਬੱਚਿਆਂ ਦਾ ਭੰਨ ਤੋੜ ਦਿੱਤਾ ਗਿਆ। ਐਨ ਮਾਰ ਉੱਥੇ ਸ਼ਰਾਬ ਦੀਆਂ ਬੋਤਲਾਂ ਖਿਲ ਰਹੀਆਂ। ਸਰ ਐਡਾ ਤੁਸੀਂ ਮਿਲੀਅਨ ਦੇ ਵਿੱਚ ਕੰਟਰੈਕਟ ਕਰਦੇ ਹੋਗੇ, ਲੱਖਾਂ ਚ ਕਰਦੇ ਹੋਗੇ, ਮੈਨੂੰ ਨਹੀਂ ਪਤਾ। ਤੁਸੀਂ ਅਰਬਾਂ ਚ ਵੀ ਕਰੋ, ਖਰਬਾਂ ਚ ਵੀ ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇੰਨਾ ਤੇ ਯਾਰ ਆਪਣੇ ਜਿਹੜੇ ਤੁਹਾਡੇ ਹੈਗੇ ਨੇ ਆਯੋਜਕ, ਜਾਂ ਉਹਨਾਂ ਨੂੰ ਕਹੋ ਕਿ ਬਈ ਇਸ ਤਰ੍ਹਾਂ ਦਾ ਕੋਈ ਹੋਰ ਹਾਲ, ਜਿਹੜਾ ਕੋਈ ਹਾਲ ਵਗੈਰਾ ਜਿਹੜਾ ਜਿੱਥੇ ਆਡੀਅנס ਹਜ਼ਾਰਾਂ ਚ ਜੁੜ ਸਕਦੀ ਆ, ਉਹ ਬੁੱਕ ਕਰੋ। ਸਟੇਡੀਅਮ ਕਿਉਂ? ਇੱਥੇ ਸਰਤਾਜ ਦਾ ਵੀ ਇਹੀ ਹੈ, ਸਮਨਿੰਗ ਹੋ ਗਈ ਸਰਤਾਜ ਨੂੰ, ਕਿਉਂਕਿ ਕਪੂਰਥਲੇ ਚ ਵੀ ਇੱਕ ਸਟੇਡੀਅਮ ਵਰਤਣਾ ਸੀ। ਉਹਨਾਂ ਜਿਹੜੇ ਉੱਥੇ ਦੇ ਖੇਡ ਪ੍ਰੇਮੀ ਸੀਗੇ, ਉੱਥੋਂ ਦੇ ਸਮਾਜ ਸੇਵੀ ਸੀ, ਉਹਨਾਂ ਆਖਿਆ ਨਹੀਂ, ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਇੱਥੇ ਨਿੱਤ ਦੀ ਗੇਮ ਚੱਲਦੀ ਆ, ਨਿੱਤ ਦੀ ਸੈਰ ਚੱਲਦੀ ਹੈ, ਉਹ ਸਾਰਾ ਕੁਝ ਰੋਕ ਕੇ ਤੇ ਤੁਸੀਂ ਕਮਾਈ ਵਾਲੇ ਪਾਸੇ ਹੋ ਗਏ। ਕਿਉਂਕਿ ਈਵੈਂਟ ਤਾਂ ਕਮਰਸ਼ੀਅਲ ਹੈ ਨਾ। ਤੇ ਫਿਰ ਅਸੀਂ 올림픽 ਚ ਸਾਡੇ ਇੰਡੀਅਨ ਲੋਕ ਨਾ ਇਹ ਠੋਡੀ ਨਾਲੇ ਖੁਰਕੀ ਜਾਂਦੇ ਆ, ਨਾਲੇ ਟੀਵੀ ਦੇ ਨਾਲ ਉਹ ਫੁੱਲੇ ਜਿਹੇ ਵਿਖਾਣੇ ਹੁੰਦੇ ਜਿਹੜੇ ਉਹ ਮਕਈ ਦੇ, ਉਹ ਖਾਈ ਜਾਂਦੇ ਆ, ਨਾਲ ਝਟਕ ਬਾਅਦ ਪੁੱਛਦੇ ਉਹ ਮੈਡਲ ਵਾਲੇ ਖਾਨੇ ਚ ਦੇਖੀ ਕੋਈ ਆਇਆ ਕਦਾ? ਆਹ ਤੇ ਸਾਡੇ ਲੱਛਣ ਆ। ਜੀ ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜੀ ਖਬਰ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਾਲਸਾਜ਼ੀ ਦੇ ਇੱਕ ਮਾਮਲੇ ਦੇ ਵਿੱਚ ਮੋਗਾ ਜਿਹੜੀ ਪੁਲਿਸ ਹੈ, ਉਹਨੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ। ਇਹ ਗਰੋਹ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਨੂੰ ਵੇਚਦਾ ਸੀਗਾ, ਜਾਲੀ ਡਾਕੂਮੈਂਟ ਤਿਆਰ ਕਰਕੇ। ਤੇ ਸਫਾਈ ਬੜੀ ਸੀ ਇਸ ਕੰਮ ਦੇ ਵਿੱਚ ਇਹਨਾਂ ਦੀ, ਪਰ ਫਿਰ ਵੀ ਅੜਿੱਕੇ ਆ ਗਏ ਆ। ਇੱਕ ਪ੍ਰਵਾਸੀ ਦੀ ਇਹਨਾਂ ਨੇ ਜ਼ਮੀਨ ਵੇਚੀ ਸੀ, ਤੇ ਮੋਗੇ ਦੇ ਵਿੱਚ ਹੀ 17.5 ਏਕੜ ਜ਼ਮੀਨ ਸੀਗੀ। ਤੁਸੀਂ ਦੇਖੋ ਕਿ ਜ਼ਮੀਨ ਤਾਂ ਆਪਾਂ ਤਾਂ ਪੰਜਾਬੀ ਤਾਂ ਵੱਟ ਪਿੱਛੇ ਬੰਦੇ ਨਾਲ ਲੜ ਪੈਂਦੇ, ਜੇ ਕੋਈ ਇੱਧਰ ਉੱਧਰ ਪਾ ਜੇ ਤਾਂ ਫਿਰ 17.5 ਏਕੜ ਜ਼ਮੀਨ ਹੈ। ਇਸ ਮਾਮਲੇ ਦਾ ਪਤਾ ਕਿਵੇਂ ਲੱਗਿਆ? ਤੇ ਅਤੀਤ ਦੇ ਵਿੱਚ ਜਦੋਂ ਆਪਾਂ ਪਿਛੋਕੜ ਦੇ ਵਿੱਚ ਜਾਂਦੇ ਹਾਂ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸ ਤੱਕ ਕਿ ਐਗਰੀਕਲਚਰ ਮਿਨਿਸਟਰ ਹੁੰਦੇ ਸੀ ਤੋਤਾ ਸਿੰਘ, ਉਹਨਾਂ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ ਇੱਕ NRI ਦੀ ਜ਼ਮੀਨ ਵੇਚੀ। ਤੇ ਹੁਣ ਕੁਝ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਕਈ ਅਹਿਮ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਹਾਂਜੀ ਡਾਕਟਰ ਸਾਹਿਬ, ਅੱਜ ਕਿਸ ਬਿਮਾਰੀ ਦੇ ਇਲਾਜ ਬਾਬਤ ਤੁਸੀਂ ਜਾਣਕਾਰੀਆਂ ਸਾਂਝੀਆਂ ਕਰੋਗੇ ਜੀ? ਅੱਛਾ, ਅਸੀਂ ਜੋੜਾਂ ਦੇ ਦਰਦ ਬਾਰੇ ਗੱਲ ਕਰ ਲੈਂਦੇ ਹਾਂ, ਕਿਉਂਕਿ ਹੁਣ ਸਰਦੀਆਂ ਸ਼ੁਰੂ ਹੋ ਚੱਲੀਆਂ ਨੇ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਖਬਰ ਦੇ ਬਾਰੇ ਚਰਚਾ ਛੇੜੀ ਸੀਗੀ ਕਿ ਉਸ ਮਾਮਲੇ ਦੇ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਆ। ਰੋਜ਼ੀ ਰੋਟੀ ਦੇ ਲਈ ਕਰੀਬ 1.5 ਸਾਲ ਪਹਿਲਾਂ ਅਮਰੀਕਾ ਗਏ ਸਮਾਣਾ ਹਲਕੇ ਦੇ ਪਿੰਡ ਕੁਤਬਣਪੁਰ ਦੇ ਨੌਜਵਾਨ ਅਰਮਾਨ ਵੜੈਚ ਦੀ ਅਣਪਛਾਤੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਅਰਮਾਨ ਦੇ ਪਿਤਾ ਪਲਵਿੰਦਰ ਸਿੰਘ ਦੇ ਮੁਤਾਬਕ ਉਸ ਨੂੰ ਕਰੀਬ 1.5 ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਆਪਣੇ ਇਕਲੌਤੇ ਪੁੱਤ ਨੂੰ ਅਮਰੀਕਾ ਭੇਜਿਆ ਸੀ। ਕੈਲੀਫੋਰਨੀਆ ਸੂਬੇ ਦੇ ਮੰਟੀਕਾ ਸ਼ਹਿਰ ਦੇ ਵਿੱਚ ਉਹ ਰਹਿ ਰਿਹਾ ਸੀ ਤੇ ਕਿਸੇ ਸਟੋਰ ਤੇ ਵਰਕ ਪਰਮਿਟ ਤੇ ਕੰਮ ਕਰਦਾ ਸੀ। ਜਦੋਂ ਉਹ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅਮਰੀਕਾ ਰਹਿੰਦੇ ਇੱਕ ਰਿਸ਼ਤੇਦਾਰ ਨੇ ਸਵੇਰੇ ਉਹਨਾਂ ਨੂੰ ਇਸ ਖਬਰ ਦੇ ਬਾਰੇ ਜਾਣਕਾਰੀ ਦਿੱਤੀ ਸੀ। ਪੀੜਤ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਅਰਮਾਨ ਦੀ ਲਾਸ਼ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਹਲਕਾ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਤੇ ਹੋਰਨਾਂ ਸਿਆਸੀ ਆਗੂਆਂ ਨੇ ਵੀ ਪਰਿਵਾਰ ਦੇ ਨਾਲ ਦੁੱਖ ਜਿਹੜਾ ਉਹ ਸਾਂਝਾ ਕੀਤਾ ਹੈ। ਸੋ ਇਹ ਨੌਜਵਾਨ ਕਰੀਬ 1.5 ਸਾਲ ਪਹਿਲਾਂ ਹੀ ਲੱਖਾਂ ਰੁਪਏ ਖਰਚ ਕੇ ਜਿਹੜਾ ਅਮਰੀਕਾ ਆਇਆ ਸੀਗਾ ਤੇ ਇਸ ਟਾਈਮ ਮੰਟੀਕਾ ਸ਼ਹਿਰ ਦੇ ਵਿੱਚ ਉਹ ਰਹਿ ਰਿਹਾ ਸੀਗਾ। ਇੱਕ ਰੈਸਟੋਰੈਂਟ ਤੇ ਖਾਣਾ ਖਾਣ ਦੇ ਦਰਮਿਆਨ ਉਹਦੇ ਨਾਲ ਇਹ ਅਣਹੋਣੀ ਜਿਹੜੀ ਆ ਉਹ ਵਾਪਰ ਗਈ। ਅਗਲੀ ਗੱਲ ਆਪਾਂ ਕਰੀਏ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਜਿਹੜੀਆਂ ਗਰੋਹ ਵੇਚਦਾ ਸੀਗਾ ਉਹਦਾ ਜਿਹੜਾ ਬੇਨਕਾਬ ਹੋਇਆ। ਜ਼ਿਲ੍ਹਾ ਮੋਗਾ ਪੁਲਿਸ ਜਿਹੜੀ ਮੋਗੇ ਦੀ ਆ ਉਸ ਦੀ ਇੰਚਾਰਜ ਹੈ ਕਿ ਇੰਸਪੈਕਟਰ ਹਰਜੀਤ ਕੌਰ ਢੀਂਡਸਾ। ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਜਿਹੜੀਆਂ ਜ਼ਮੀਨਾਂ ਜਾਲਸਾਜ਼ੀ ਦੇ ਨਾਲ ਵੇਚਣ ਵਾਲੇ ਇੱਕ 8 ਮੈਂਬਰੀ ਗਰੋਹ ਨੂੰ ਬੇਨਕਾਬ ਕਰਕੇ ਇੱਕ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਤੇ ਕਈ ਹੋਰਾਂ ਨੂੰ ਵੀ ਜਿਹੜਾ ਉਹ ਅਰੈਸਟ ਕੀਤਾ। ਗਰੋਹ ਨੇ NRI ਦੀ ਬਹੁਤ ਕਰੋੜੀ ਜ਼ਮੀਨ ਵੇਚਣ ਦੇ ਲਈ ਉਹਨਾਂ ਦੇ ਆਧਾਰ ਕਾਰਡ, ਪੈਨ ਕਾਰਡ ਤੇ ਵਿਦੇਸ਼ੀ ਪਾਸਪੋਰਟਾਂ ਦੀਆਂ ਫੋਟੋ ਕਾਪੀਆਂ ਤੇ ਆਪਣੀਆਂ ਫੋਟੋਆਂ ਚਿਪਕਾ ਕੇ 1 ਕਰੋੜ ਤੋਂ ਵੱਧ ਦੀ ਜਿਹੜੀ ਰਕਮ ਆ ਉਹ ਹਾਸਲ ਕੀਤੀ ਸੀ। ਬਹੁਤ ਵਾਰ ਨਾ ਜਦੋਂ ਵੀ ਆਪਾਂ ਪ੍ਰਵਾਸੀ ਪੰਜਾਬੀਆਂ ਦੇ ਨਾਲ ਸੰਬੰਧਿਤ ਕੋਈ ਖਬਰ ਸਾਂਝੀ ਕਰੀਦੀ ਹੈ ਤੇ ਕਈ ਲੋਕਾਂ ਦੇ ਮਨਾਂ ਦੇ ਵਿੱਚ ਤੌਖ ਲਿਆ ਜਾਂਦਾ ਵੀ ਕੀ ਇਹ ਸਾਰੇ ਥਾਈਂ ਹੋ ਰਿਹਾ? ਇਹ ਇੱਕ ਖਬਰ ਆ ਜਿਹਦਾ ਇੱਕ ਗਰੋਹ ਹੈ ਜਿਹੜਾ ਇਸ ਤਰ੍ਹਾਂ ਕਰਦਾ ਸੀਗਾ ਤੇ ਉਹਦਾ ਪਰਦਾਫਾਸ਼ ਪੁਲਿਸ ਨੇ ਕੀਤਾ ਹੈ। ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਸਾਰੇ ਮੋਗੇ ਜ਼ਿਲ੍ਹੇ ਦੇ ਵਿੱਚ ਫੈਲਿਆ ਹੋਵੇ ਜਾਂ ਮੋਗੇ ਜ਼ਿਲ੍ਹੇ ਤੋਂ ਬਾਅਦ ਵੀ ਬਾਹਰ ਵੀ ਹੋ ਸਕਦਾ ਇਹਦਾ ਨੈਟਵਰਕ ਹੋਵੇ। ਖੈਰ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਕਿ ਕੈਨੇਡਾ ਦੇ ਵਿੱਚ ਗੁਰਜਿੰਦਰਪਾਲ ਸਿੰਘ ਤੇ ਇੰਗਲੈਂਡ ਰਹਿੰਦੇ ਸਤਵੀਰ ਸਿੰਘ ਦੀ ਇੱਥੇ 17.5 ਏਕੜ ਜ਼ਮੀਨ ਹੈ ਜਿਹੜੀ ਕਿ ਬਹੁਤ ਕਰੋੜੀ ਜ਼ਮੀਨ ਹੈ। ਇਹ ਮੂਲ ਰੂਪ ਦੇ ਵਿੱਚ ਪਿੰਡ ਚੂੜ ਚੱਕ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ
NRI ਗੁਰਜਿੰਦਰਪਾਲ ਸਿੰਘ ਦੇ ਆਧਾਰ ਕਾਰਡ, ਪੈਨ ਕਾਰਡ ਤੇ ਵਿਦੇਸ਼ੀ ਪਾਸਪੋਰਟ ਤੇ ਆਪਣੀ ਫੋਟੋ ਚਿਪਕਾ ਲਈ ਤੇ ਦੂਜੇ ਮੁਲਜ਼ਮ ਰਵੀ ਕੁਮਾਰ ਨੇ NRI ਸਤਬੀਰ ਸਿੰਘ ਦੇ ਦਸਤਾਵੇਜ਼ਾਂ ਤੇ ਆਪਣੀ ਫੋਟੋ ਲਗਾ ਕੇ ਇਹ ਜ਼ਮੀਨ ਮੋਗਾ ਦਾ ਹੀ ਇੱਕ ਰਹਿਣ ਵਾਲਾ ਟਾਇਲ ਫੈਕਟਰੀ ਦਾ ਮਾਲਕ ਹੈ ਰਜਨੀਸ਼ ਕੁਮਾਰ, ਉਹਨੂੰ ਵੇਚਣ ਦਾ ਸੌਦਾ ਕਰ ਲਿਆ ਇਹਨਾਂ ਨੇ। 66 ਲੱਖ ਰੁਪਇਆ ਨਗਦ ਲੈ ਲਿਆ ਉਹਦੇ ਤੋਂ ਤੇ 42 ਲੱਖ ਦੇ ਚੈੱਕ ਲੈ ਲਏ। ਜਦੋਂ ਰਜਨੀਸ਼ ਕੁਮਾਰ ਨੂੰ ਸ਼ੱਕ ਹੋਇਆ ਕਿ ਇਹ ਬੰਦੇ ਅਸਲੀ ਵੇਚਣ ਵਾਲੇ ਨਹੀਂਗੇ, ਜਾਂ ਇਹਨਾਂ ਨੇ ਮੈਥੋਂ ਪੈਸੇ ਲੁੱਟ ਲੈਣੇ ਆ ਤੇ ਜਾਂ ਮੇਰੇ ਪੈਸੇ ਖਰਾਬ ਹੋ ਜਾਣੇ, ਕਿਉਂਕਿ ਅਸਲੀ ਮਾਲਕੀ ਹੈ ਨਹੀਂ, ਉਹਨੂੰ ਸ਼ੱਕ ਹੋ ਗਿਆ ਇਹਨਾਂ ਦੀਆਂ ਗੱਲਾਂ ਤੋਂ। ਜਦੋਂ NRIs ਨੂੰ ਪੁੱਛਿਆ, ਉਹਨੇ ਰਾਬਤਾ ਕਾਇਮ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਤਾਂ ਇਹ ਜਿਹਾ ਕੋਈ ਸੌਦਾ ਹੀ ਨਹੀਂ ਕੀਤਾ, ਨਾ ਹੀ ਸਾਡਾ ਇਰਾਦਾ ਜ਼ਮੀਨ ਵੇਚਣ ਦਾ। ਜੋ ਵੀ ਉਹਨਾਂ 'ਚ ਗੱਲਬਾਤ ਹੋਈ, ਉਹਦੇ ਫਿਊਜ਼ ਉੱਡ ਗਏ। ਉਹਨੇ ਪੁਲਿਸ ਨੂੰ ਇਹਦੀ ਜਾਣਕਾਰੀ ਦਿੱਤੀ, ਬਿਨਾਂ ਗੁਰਪ੍ਰੀਤ ਸਿੰਘ ਤੇ ਰਵੀ ਕੁਮਾਰ ਨੂੰ ਦੱਸਿਆ ਕਿ ਮੈਂ ਪੁਲਿਸ ਨੂੰ ਦੱਸ ਦਿੱਤਾ ਹੈ। ਪੁਲਿਸ ਨੇ ਫਿਰ ਆਪਣਾ ਜਾਲ ਵਿਛਾਇਆ। ਪੁਲਿਸ ਨੇ ਆਪਣੇ ਬੰਦੇ ਭੇਜ ਕੇ ਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਦੋਨਾਂ ਨੂੰ ਦਬੋਚ ਲਿਆ। ਪੁਲਿਸ ਨੇ ਵੀ ਉਹਨਾਂ ਬੰਦੇ ਭੇਜੇ ਕਿ ਅਸੀਂ ਵੀ ਜ਼ਮੀਨ ਖਰੀਦਣੀ ਹੈ ਜੀ, ਸਾਨੂੰ ਕੋਈ ਵਧੀਆ ਜਿਹੀ ਜ਼ਮੀਨ ਦੱਸੋ, ਇੰਨੀ ਹੋਵੇ। ਜਿਸ ਤਰ੍ਹਾਂ ਦੀ ਉਹ ਜ਼ਮੀਨ ਸੀ ਉਸ ਤਰੀਕੇ ਨਾਲ ਉਹਨਾਂ ਨੇ ਦੱਸਤਾ। ਸੁਖਦੇਵ ਸਿੰਘ ਤੇ ਜਿਹੜੇ ਇੱਕ ਹੋਰ ਸੀਗਾ, ਇਹਨਾਂ ਨੇ ਪ੍ਰਾਪਰਟੀ ਡੀਲਰ ਬਣ ਕੇ ਭੂਮਿਕਾ ਨਿਭਾਈ ਸੀਗੀ। ਮੁਲਜ਼ਮ ਦੀ ਪੁੱਛ ਪੜਤਾਲ ਜਦੋਂ ਕੀਤੀ ਗਈ ਉਹਦੇ ਤੋਂ, ਤਾਂ ਉਹਨੇ ਦੱਸਿਆ ਕਿ ਇਹ ਜਿਹੜੀ ਸਕੀਮ ਘੜੀ ਗਈ ਸੀ, ਦਲਜੀਤ ਸਿੰਘ ਆ ਲੁਧਿਆਣੇ ਦਾ ਰਹਿਣ ਵਾਲਾ, ਉਹਨੇ ਘੜੀ ਸੀਗੀ। ਤੇ ਦੱਸਿਆ, ਪੁਲਿਸ ਨੇ ਵੀ ਦੱਸਿਆ ਕਿ ਖਰੀਦਦਾਰ ਦੇ ਰਾਹੀਂ ਉਹਨਾਂ ਨੇ ਗੁਰਪ੍ਰੀਤ, ਗੋਪੀ ਤੇ ਹੋਰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਮੋਗੇ ਸੱਦ ਲਿਆ ਤੇ ਜਾਲ ਵਿਛਾ ਕੇ ਫਿਰ ਉਹਨਾਂ ਨੂੰ ਕਾਬੂ ਕਰ ਲਿਆ। ਖਰੀਦਦਾਰ ਦੇ ਮੁਤਾਬਕ ਮੋਗਾ ਤਹਿਸੀਲ ਦੇ ਵਿੱਚ, ਤਹਿਸੀਲ ਜਿੱਥੇ ਜ਼ਮੀਨਾਂ ਦਾ ਕੰਮਕਾਰ ਹੁੰਦਾ, ਉੱਥੇ ਇਸ ਗਰੋਹ ਦੇ ਨਾਲ 2 ਹੋਰ ਔਰਤਾਂ ਤੇ 2 ਹੋਰ ਅਣਪਛਾਤੇ ਵਿਅਕਤੀ ਵੀ ਸ਼ਾਮਲ ਸੀਗੇ, ਜਿਨ੍ਹਾਂ ਦੀ ਹੁਣ ਪੁਲਿਸ ਭਾਲ ਕਰ ਰਹੀ ਹੈ। ਇਹ ਹੁਣ ਸੰਬੰਧੀ ਜਿਹੜਾ ਕੇਸ ਆ ਉਹ ਥਾਣਾ ਜਿੱਤਵਾਲ ਦੇ ਵਿੱਚ ਦਰਜ ਕੀਤਾ ਗਿਆ। ਇਹ ਸੀਗਾ ਮੋਗੇ ਦਾ ਮਾਮਲਾ। ਇੱਕ ਹੋਰ ਜਿਹੜੀ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਕਹਿ ਲਓ ਜਾਂ ਇੱਕ ਖਬਰ ਕਹਿ ਲਓ, ਉਹ ਲੁਧਿਆਣੇ ਤੋਂ ਆਈ ਸੀਗੀ, ਜਿੱਥੇ ਸੁਧਾਰ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਇੱਕ ਕੇਸ ਦਰਜ ਕੀਤਾ ਗਿਆ ਸੀ। ਕੋਈ ਨਛੱਤਰ ਸਿੰਘ ਹੈ NRI, ਜਿਹਦੇ ਪ੍ਰਾਪਰਟੀ ਜਿਹੜੀ ਆ ਉਹ ਇਸੇ ਤਰ੍ਹਾਂ ਗਲਤ ਡਾਕੂਮੈਂਟ ਤਿਆਰ ਕਰਕੇ ਉਹ ਜਿਹੜੀ ਪ੍ਰਾਪਰਟੀ ਆ ਉਹ ਵੇਚ ਦਿੱਤੀ ਗਈ ਸੀ। ਹੁਣ 7 ਬੰਦਿਆਂ ਦੇ ਖਿਲਾਫ ਇੱਕ ਕੇਸ ਦਰਜ ਹੋਇਆ। ਇਹਨਾਂ ਦੇ ਵਿੱਚ ਵੀ ਇੱਕ ਔਰਤ ਸ਼ਾਮਲ ਆ। ਸੁਧਾਰ ਪੁਲਿਸ ਸਟੇਸ਼ਨ ਦੇ ਵਿੱਚ, ਜਿਹੜਾ ਲੁਧਿਆਣੇ ਦੇ ਵਿੱਚ ਪੈਂਦਾ ਹੈ। ਇਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਪ੍ਰਵਾਸੀ ਪੰਜਾਬੀ ਦੀ ਜ਼ਮੀਨ ਗੈਰ ਕਾਨੂੰਨੀ ਢੰਗ ਦੇ ਨਾਲ ਉਹਦੇ ਤੇ ਕਬਜ਼ਾ ਕਰਨ, ਉਹਨੂੰ ਵੇਚਣ, ਗਾਂਹ ਵੇਚਣ ਦੇ ਮਾਮਲੇ ਦੇ ਵਿੱਚ ਇਹ ਜਿਹੜਾ ਕੇਸ ਆ ਉਹ ਪਾਇਆ ਗਿਆ ਇੱਕ ਔਰਤ ਸਮੇਤ 7 ਬੰਦਿਆਂ ਦੇ ਉੱਤੇ। ਇਸ ਮਾਮਲੇ ਦੇ ਵਿੱਚ ਜਿਹੜਾ ਨਛੱਤਰ ਸਿੰਘ ਹੈ, ਦੱਸਿਆ ਗਿਆ ਹੈ ਕਿ ਇੱਕ ਕੇਸ ਜਿਹੜੀ ਆ ਉਹ ਇੱਕ ਬੰਦੇ ਨੇ ਫਾਈਲ ਕੀਤੀ ਸੀਗੀ, ਜਿਹੜਾ ਕਿ ਰਹਿਣ ਵਾਲਾ ਸੰਦੀਪ ਸਿੰਘ ਜਸਪਾਲ ਤੇ ਨਛੱਤਰ ਸਿੰਘ ਜੀ, ਇਹ ਮਿਸੀਸਾਗਾ ਰਹਿੰਦੇ ਆ ਕੈਨੇਡਾ ਦੇ ਵਿੱਚ। ਇਹਨਾਂ ਨੇ ਮੇਲ ਘੱਲੀ ਸੀ ਲੁਧਿਆਣਾ ਰੂਰਲ ਸੀਨੀਅਰ ਸੁਪਰੀਡੈਂਟ ਜਿਹੜਾ ਪੁਲਿਸ ਆ ਉਸ ਮਾਮਲੇ ਦੇ ਵਿੱਚ। ਇਹ ਜਿਹੜੀਆਂ ਕੇਸ ਦੀਆਂ ਧਾਰਾਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਵੀ ਜੁੜਦੀਆਂ। ਹੁਣ ਵਿਧਾਇਕ ਦੀ ਬਾਰੇ ਤੁਹਾਨੂੰ ਯਾਦ ਹੋਣਾ, ਆਪਾਂ ਇੱਕ ਪਹਿਲਾਂ ਵੀ ਖਬਰ ਇੱਕ ਸਾਂਝੀ ਕੀਤੀ ਸੀ, ਜਿਹਦੇ ਵਿੱਚ ਕੋਠੀ ਕਬਜ਼ਾਉਣ ਦੇ ਦੋਸ਼ ਲੱਗੇ ਸੀਗੇ। ਇੱਕ ਇਸੇ ਤਰ੍ਹਾਂ ਦੀ ਖਬਰ ਬੜੀ ਚਰਚਿਤ ਸੀ। ਜੁਲਾਈ 13, 2014 ਦੀ ਇੱਕ ਰਿਪੋਰਟ ਆ ਹਿੰਦੁਸਤਾਨ ਟਾਈਮਜ਼ ਦੀ, ਜਿਹਦੇ ਵਿੱਚ ਇੱਕ NRI ਨੇ ਦੋਸ਼ ਲਾਏ ਸੀਗੇ, ਨਿਰਮਲ ਸਿੰਘ। ਉਹਨਾਂ ਨੇ ਕਿਹਾ ਸੀਗਾ ਕਿ ਉਹਦੀ ਜਿਹੜੀ 14 ਏਕੜ ਜ਼ਮੀਨ ਹੈ ਮੋਗੇ ਦੇ ਵਿੱਚ ਹੀ, ਇਹਨੂੰ ਵੇਚਿਆ ਗਿਆ ਧੋਖੇ ਧੜੀ ਦੇ ਨਾਲ ਲੈਂਡ ਮਾਫੀਆ ਵੱਲੋਂ। ਤੇ ਇਹਦੇ ਵਿੱਚ ਇੱਕ ਐਗਰੀਕਲਚਰ ਮਿਨਿਸਟਰ ਉਦੋਂ ਦਾ ਤੋਤਾ ਸਿੰਘ, ਇਸ ਟਾਈਮ ਤਾਂ ਉਹ ਦੁਨੀਆ ਦੇ ਵਿੱਚ ਵੀ ਨਹੀਂ ਰਿਹਾ, ਉਸ ਬੰਦੇ ਨੇ ਪ੍ਰਾਪਰਟੀ ਡੀਲਰਾਂ ਦੇ ਨਾਲ ਕਹਿ ਲਓ, ਜਾਂ ਜਿਹੜਾ ਲੈਂਡ ਮਾਈਨਿੰਗ ਦਾ ਜਿਹੜਾ ਇਸ ਤਰ੍ਹਾਂ ਦਾ ਗਰੋਹ ਸੀਗਾ, ਲੈਂਡ ਮਾਫੀਆ, ਮਾਫ ਕਰਨਾ, ਲੈਂਡ ਮਾਈਨਿੰਗ ਨਹੀਂ, ਲੈਂਡ ਮਾਫੀਆ, ਉਹਨਾਂ ਲੋਕਾਂ ਨੇ ਜਾਲੀ ਦਸਤਾਵੇਜ਼ ਤਿਆਰ ਕਰਕੇ ਇਹ ਬੰਦੇ ਦੀ ਲੈਂਡ ਜਿਹੜੀ ਆ ਉਹ ਵੇਚ ਦਿੱਤੀ ਸੀਗੀ। ਪਤਾ ਲੱਗਾ ਕਿ ਇਹ 2010 ਦੇ ਵਿੱਚ ਕੈਨੇਡਾ ਮੂਵ ਹੋਇਆ ਸੀਗਾ, ਟੋਰਾਂਟੋ, ਤੇ ਉਸ ਤੋਂ ਬਾਅਦ ਇਹਨੇ ਨਿਰਮਲ ਸਿੰਘ ਨੇ ਦੱਸਿਆ ਵੀ ਉਹਦੀ 10 ਤੋਂ 14 ਏਕੜ ਦੇ ਵਿੱਚੋਂ ਜਿਹੜੀ 10 ਏਕੜ ਜ਼ਮੀਨ ਹੈ ਉਹ ਉਹਨੇ ਪਹਿਲਾਂ ਖਰੀਦੀ ਸੀਗੀ ਇੱਧਰ ਆਉਣ ਤੋਂ ਪਹਿਲਾਂ। ਪਰ ਬਾਅਦ ਦੇ ਵਿੱਚ ਇਸ ਬੰਦੇ ਦੀ ਜਿਹੜੀ ਚੂੜ ਚੱਕ ਦਾ ਨਾਲ ਜੁੜਦਾ ਸੀ, ਪ੍ਰਾਪਰਟੀ ਡੀਲਰ ਸੀਗਾ ਉੱਥੋਂ ਦਾ ਇੱਕ ਅਕਾਲੀ ਸਰਪੰਚ ਕੁਲਦੀਪ ਸਿੰਘ ਚੂੜ ਚੱਕ ਦਾ ਹੀ, ਉਹਨੇ ਬੰਦੇ ਨੇ ਧੋਖਾ ਧੜੀ ਦੇ ਨਾਲ ਕਹਿ ਲਓ ਜਾਂ ਹੋਰ ਦਸਤਾਵੇਜ਼ ਤਿਆਰ ਕਰਕੇ ਇਸ ਬੰਦੇ ਦੀ ਜਿਹੜੀ ਜ਼ਮੀਨ ਹੈ ਉਹਦੇ ਨਾਲ ਘੁਟਾਲਾ ਕਰ ਲਿਆ। ਇਸ ਮਾਮਲੇ ਦੇ ਵਿੱਚ ਵੀ 11 ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਸੀ ਉਦੋਂ ਪੁਲਿਸ ਨੇ, ਤੇ ਉਹ ਅਕਾਲੀ ਗਵਰਨਮੈਂਟ ਸੀਗੀ ਉਦੋਂ ਪੰਜਾਬ ਦੇ ਵਿੱਚ, ਉਦੋਂ ਬਹੁਤ ਚਰਚਿਤ ਮਾਮਲਾ ਇਹ ਹੋਇਆ ਸੀਗਾ। ਅਸੀਂ ਉੱਥੇ ਇਸ ਮਾਮਲੇ ਬਾਰੇ ਤਹਿਕੀਕਾਤ ਕਰਨਗੇ, ਮਤਲਬ ਰਿਪੋਰਟ ਕਰਨਗੇ, ਤੇ ਉਦੋਂ ਪੁਲਿਸ ਨੇ ਪੱਤਰਕਾਰਾਂ ਨਾਲ ਵੀ ਮਾੜਾ ਵਿਹਾਰ ਕੀਤਾ, ਪੱਤਰਕਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਵੀ ਤੁਸੀਂ, ਇੱਕ ਪੁਲਿਸ ਵਾਲਾ ਸੀਗਾ ਉਹ ਕਹਿੰਦਾ ਵੀ ਇਹ ਜਿਹੜੇ ਅਕਾਲੀਆਂ ਦੇ ਵਿਰੋਧੀ ਪੱਤਰਕਾਰ ਆ ਉਹ ਹਰੇਕ ਮਾਮਲੇ ਦੇ ਵਿੱਚ ਹੀ ਆ ਜਾਂਦੇ ਆ। ਖੈਰ ਇਹ ਤਾਂ ਤੁਹਾਨੂੰ ਪਤਾ ਸਰਕਾਰਾਂ ਦੇ ਦੋਸ਼ ਲਾਉਣੇ ਆ। ਪੱਤਰਕਾਰ ਤੋਂ ਦੇਖ ਲਓ ਤੁਸੀਂ, ਮਾਲਵਿੰਦਰ ਸਿੰਘ ਮਾਲੀ, ਉਹਨਾਂ ਨੂੰ ਕੱਲ ਰਿਹਾਈ ਹੋਈ ਹੈ, ਉਹਨਾਂ ਦੀ ਜ਼ਮਾਨਤ ਮਿਲੀ ਹੈ, ਤੇ ਪੰਜਾਬ ਸਰਕਾਰ ਨੇ ਜਿਹੜਾ ਉੱਥੇ ਹਾਸੋਹੀਣਾ ਤਰਕ ਕੋਰਟ ਦੇ ਵਿੱਚ ਦਿੱਤਾ, ਉਹ ਕਹਿੰਦੇ ਕਿ ਜੀ ਸਰਕਾਰ ਵੱਲੋਂ ਕੌਣ ਆਇਆ, ਇੱਕ ਅਧਿਕਾਰੀ ਕਹਿੰਦਾ ਜੀ ਮੈਂ ਆਇਆ,
ਤੇ ਕਹਿੰਦੇ ਜੀ ਉਹ ਜਿਹੜੀ ਦੀ ਡਿਊਟੀ ਸੀ ਉਹ ਕਿਉਂ ਨਹੀਂ ਆਇਆ? ਕਹਿੰਦਾ ਜੀ ਉਹ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਫਿਰ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਮੇਰਾ ਤਾਂ ਕਹਿਣਾ ਕੁਛ ਨਹੀਂਗਾ, ਮੈਂ ਤਾਂ ਫਿਲਹਾਲ ਹਜੇ ਤਿਆਰੀ ਕਰ ਰਿਹਾ ਸੀਗਾ, ਜਾਂ ਜੋ ਵੀ ਉਹਨੇ ਕੋਰਟ ਨੇ ਕਿਹਾ ਕਿ ਮਾਲਵਿੰਦਰ ਮਾਲੀ ਨੂੰ ਅਸੀਂ ਜ਼ਮਾਨਤ ਦਿੰਦੇ, ਤੁਸੀਂ ਜਾਓ ਆਪਦੀ ਤਿਆਰੀ ਤੁਰੀ ਹੋਰ ਕਰ ਲਓ। ਖੈਰ ਉਦੋਂ ਵੀ ਮਸ਼ੀਨਰੀ ਜਿਹੜੀ ਆ ਸਰਕਾਰ ਦਾ ਹੀ ਪੱਖ ਪੂਰਦੀ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ 3 ਤਾਂ ਜਿਹੜੀਆਂ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਸ ਤੋਂ ਇਲਾਵਾ ਹੋਰ ਬਥੇਰੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁੱਖ ਦੀ ਗੱਲ ਇਹ ਹੈ ਇਸ ਮਾਮਲੇ ਦੇ ਵਿੱਚ ਬੜਾ ਖਤਰਨਾਕ ਪਹਿਲੂ ਤੇ ਬੜਾ ਮਾੜਾ ਪਹਿਲੂ ਜਿਹੜਾ ਉਹ ਇਹ ਹੈ ਕਿ ਜਿਹੜੇ ਲੋਕ ਜਿਨ੍ਹਾਂ ਦਾ ਕੰਮ ਹੈ ਜ਼ਮੀਨ ਦੇ ਰਿਕਾਰਡ ਰੱਖਣਾ, ਜਿਨ੍ਹਾਂ ਦਾ ਕੰਮ ਹੈ ਲੋਕਾਂ ਦੀਆਂ ਜ਼ਮੀਨਾਂ ਨੂੰ ਪ੍ਰੋਟੈਕਟ ਕਰਨਾ, ਉਹ ਆਪ ਨਾਲ ਰਲ ਜਾਂਦੇ ਨੇ। ਤਹਿਸੀਲ ਦੇ ਵਿੱਚੋਂ 2 ਔਰਤਾਂ ਨਾਲ ਰਲੀਆਂ ਪਈਆਂ ਸੀਗੀਆਂ। ਇਸ ਤਰ੍ਹਾਂ ਜਿਹੜਾ ਲੁਧਿਆਣਾ ਦਾ ਮਾਮਲਾ ਉਹਦੇ ਵਿੱਚ ਵੀ, ਜਿਹੜਾ ਮੋਗੇ ਦਾ ਪਹਿਲਾਂ ਵਾਲਾ ਮਾਮਲਾ 2014 ਵਾਲਾ ਜਥੇਦਾਰ ਤੋਤਾ ਸਿੰਘ ਦਾ ਜਿਹਦਾ ਨਾਮ ਲੱਗਦਾ, ਉਹਦੇ ਵਿੱਚ ਵੀ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਆ। ਜ਼ਮੀਨ ਦੇ ਰਿਕਾਰਡ ਦੇ ਨਾਲ ਜਦੋਂ ਛੇੜਛਾੜ ਹੋਊਗੀ, ਉਹ ਛੇੜਛਾੜ ਏਦਾਂ ਨਹੀਂ ਹੋ ਸਕਦੀ ਕਿ ਕੋਈ ਬੰਦਾ, ਮੰਨ ਲਓ ਤੁਸੀਂ ਇੱਥੇ ਰਹਿੰਦੇ ਹੋ, ਕਿਸੇ ਵੀ ਕਿੰਨਾ ਵੀ ਚਿਰ ਹੋ ਗਿਆ ਤੇ ਉੱਥੇ ਤੁਹਾਡੀ ਕੋਈ ਜ਼ਮੀਨ ਨੱਪ ਲਊਗਾ। ਨਹੀਂ, ਏਦਾਂ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਜਾਂ ਕੋਈ ਜ਼ਮੀਨ ਆ, ਕਿਸੇ ਨੇ ਕਣਕ ਵੱਢ ਲਈ ਤੇ ਜਾ ਕੇ ਕਿਸੇ ਹੋਰ ਨੇ ਝੋਨਾ ਲਾ ਲਿਆ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਆਪਾਂ ਪਿੰਡਾਂ ਦੇ ਵਿੱਚੋਂ ਆਏ, ਆਪਾਂ ਨੂੰ ਪਤਾ ਜ਼ਮੀਨਾਂ ਦੇ ਬਕਾਇਦਾ ਖਤੌਨੀ ਨੰਬਰ ਜਾਂ ਹੋਰ ਬਥੇਰੇ ਕਿ ਕਿਹੜੇ ਰਕਬੇ ਦੇ ਵਿੱਚ ਪੈਂਦੀ ਹੈ, ਕਿੰਨੀ ਮੁਰੱਬਾ ਨੰਬਰ ਹੈ, ਕਿਹੜੀ ਪਹੀ ਲੱਗਦੀ ਹੈ, ਬਕਾਇਦਾ ਨਕਸ਼ਾ ਹੁੰਦਾ, ਇੱਕ ਜ਼ਮੀਨ ਦੇ ਨੰਬਰ ਹੁੰਦੇ ਨੇ ਔਰ ਨੰਬਰਾਂ ਤੇ ਨਾਂ ਚੜੇ ਹੁੰਦੇ ਨੇ। ਜਿਹੜੇ ਲੋਕ ਜ਼ਮੀਨਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਤਾ ਇਹਨਾਂ ਸਾਰੀਆਂ ਗੱਲਾਂ ਦਾ। ਉਹਨੂੰ ਪਾਣੀ ਕਿਹੜਾ, ਉਹਦਾ ਰਕਬਾ ਕਿਹੜਾ, ਬਰਾਨੀ ਹੈ, ਨਹਿਰੀ ਹੈ, ਜਿਹੜਾ ਵੀ ਹੈ, ਸਾਰਾ ਕੁਝ ਲਿਖਿਆ ਹੁੰਦਾ। ਇਹ ਸਭ ਕੁਝ ਉਦੋਂ ਹੁੰਦਾ ਜਦੋਂ ਕੁਝ ਬੰਦੇ ਮਹਿਕਮਿਆਂ ਦੇ ਵਿੱਚੋਂ ਰਲ ਕੇ ਉਹ ਜਾਣਕਾਰੀਆਂ ਲੀਕ ਕਰਦੇ। ਲੀਕ ਤੋਂ ਮਤਲਬ ਕਿ ਯਾਰ ਆਹ ਬੰਦਾ ਇਹ ਜ਼ਮੀਨ ਇੰਨੇ ਚਿਰ ਤੋਂ ਫਲਾਂ ਬੰਦੇ ਵਾਹ ਰਹੇ ਆ ਤੇ ਇਹਦਾ ਕੋਈ ਖਰੀਦੋ ਫਰੋਖਤ ਨਹੀਂ ਹੋਈ, ਇਹਦਾ ਕੋਈ ਹੋਰ ਮਾਲਕ ਨਹੀਂਗਾ ਇੰਨੇ ਸਾਲਾਂ ਤੋਂ, ਤੇ ਉਹ ਬੰਦਾ ਪਿੰਡ ਦੇ ਵਿੱਚੋਂ ਪਤਾ ਕਰ ਲੈਣਾ ਕਿ ਉਹ ਰਹਿੰਦਾ ਕਿੱਥੇ ਆ, ਕਿਵੇਂ ਆ। ਉਸ ਤੋਂ ਬਾਅਦ ਫਿਰ ਉਹਦੇ ਦਸਤਾਵੇਜ਼ ਕਿਸੇ ਨਾ ਕਿਸੇ ਤਰੀਕੇ ਨਾਲ ਹਾਸਲ ਕੀਤੇ ਜਾਂਦੇ ਆ। ਫਿਰ ਉਸ ਤੋਂ ਬਾਅਦ ਉਹਦੇ ਧੋਖਾਧੜੀ ਹੁੰਦੀ ਹੈ ਕਿ ਉਹਦੇ ਆਪ ਮਾਲਕ ਬਣ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਦੀ ਕੋਈ ਡੀਲ ਕਰਕੇ ਕਿਸੇ ਉਹ ਜਿਹੇ ਬੰਦੇ ਨੂੰ ਦੇ ਦੇਣੀ ਜਿਹਨੇ ਕਹਿਣਾ ਕਿ ਮੈਂ ਤਾਂ ਜੀ ਜ਼ਮੀਨ ਦੇ ਪੈਸੇ ਦਿੱਤੇ, ਮੈਂ ਤਾਂ ਨਹੀਂ ਛੱਡਦਾ। ਤੇ ਜਦੋਂ ਉਹ ਕਹਿੰਦਾ ਕਿ ਭਾਈ ਪੈਸੇ ਦਿੱਤੇ ਕਿਹਨੂੰ, ਉਹ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂਗਾ। ਸੋ ਇਹ ਮਾਫੀਆ, ਮਤਲਬ ਇੱਕ ਵਾਰੀ ਬੰਦੂਕ ਦੇ ਜ਼ੋਰ ਤੇ ਕਬਜ਼ਾ ਹੋ ਗਿਆ, ਉਸ ਤੋਂ ਬਾਅਦ ਛਡਾਉਣ ਲਈ ਜਿਹੜਾ ਵਿਕਟਮ ਆ ਉਹ ਤੁਰਿਆ ਫਿਰੂਗਾ। ਇਹ ਸਾਡੇ ਨਾਲ ਹੋ ਰਿਹਾ। ਅਸੀਂ ਉਹਨਾਂ ਮੁਲਕਾਂ ਚੋਂ ਆਏ, ਇੱਧਰ ਆ ਕੇ ਮਿਹਨਤਾਂ ਕੀਤੀਆਂ, ਕਮਾਈਆਂ ਕੀਤੀਆਂ, ਦਿਨ ਰਾਤ ਕੰਮ ਕੀਤਾ, ਭੁੱਖੇ ਤੇ ਆਏ, ਸਾਰਾ ਕੁਛ ਕੱਟਿਆ, ਗੁਰਬਤ ਵੀ ਕੱਟੀ ਹੋਣੀ ਆ ਬਹੁਤਿਆਂ ਦੇ ਵਿੱਚੋਂ। ਬਹੁਤਿਆਂ ਨੇ ਕੋਈ ਕਿਵੇਂ ਰਹਿੰਦਾ, ਕੋਈ ਕਿਵੇਂ ਰਹਿੰਦਾ। ਪਰ ਜਦੋਂ ਉੱਧਰ ਸਾਡੀ ਜਿਹੜੀ ਜੱਦੀ ਜ਼ਮੀਨ ਹੈ, ਜਿਹੜੀ ਅਸੀਂ ਛੱਡ ਕੇ ਆਏ ਹੁੰਦੇ, ਜਦੋਂ ਕਿ ਇਸ ਤਰ੍ਹਾਂ ਧੋਖਾਧੜੀ ਦੇ ਨਾਲ ਹਥਿਆਉਂਦਾ, ਬੰਦੇ ਨੂੰ ਦੁੱਖ ਬਹੁਤ ਹੁੰਦਾ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਉੱਥੇ ਜ਼ਮੀਨਾਂ ਬਚਾਉਣੇ ਆ। ਸੋ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਵੀ ਉਹ ਨਾਲ ਨਾ ਰਲਣ ਇਹੋ ਜਿਹੇ ਲੋਕਾਂ ਦੇ, ਉਹ ਇਹਨਾਂ ਨੂੰ ਫੜਨ। ਚੰਗੀ ਗੱਲ ਆ, ਪੁਲਿਸ ਨੇ ਇੱਥੇ ਵਧੀਆ ਕੰਮ ਕੀਤਾ, ਪਰ ਸਾਰੇ ਥਾਈਂ ਪੁਲਿਸ ਨੂੰ ਇਹੋ ਜਿਹੀ ਮੁਸਤੈਦੀ ਵਰਤਣ ਦੀ ਲੋੜ ਆ। ਤੇ ਜਿਹੜਾ ਸਾਡਾ ਲੈਂਡ ਰਿਕਾਰਡ ਰੱਖਣ ਵਾਲਾ ਮਹਿਕਮਾ, ਖਾਸ ਕਰਕੇ ਜਿਹੜੇ ਤਹਿਸੀਲਦਾਰ ਨੇ, ਸਾਡੇ ਪਟਵਾਰੀ ਨੇ, ਉਹ ਵੀ ਇਸ ਮਾਮਲੇ ਦੇ ਵਿੱਚ, ਜਿਹੜਾ ਰੈਵਨਿਊ ਸਾਡਾ ਡਿਪਾਰਟਮੈਂਟ ਆ, ਉਹਦੇ ਕੋਲ ਸਾਰਾ ਜ਼ਮੀਨਾਂ ਦੇ ਕੰਮ ਹੈ, ਉਹ ਜ਼ਰੂਰ ਇਸ ਮਾਮਲੇ ਦੇ ਵਿੱਚ ਮੁਸਤੈਦ ਹੋਣ। ਜਦੋਂ ਵੀ ਕਿਸੇ ਦੀ ਜ਼ਮੀਨ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਹੁੰਦੀ ਹੈ ਤੇ ਉਹ ਸਗੋਂ ਉਹ ਤਾਂ ਉਸ ਤੇ ਤਾਂ ਸਰਗਰਮੀ ਦਿਖਾਉਣ ਹੀ ਦਿਖਾਉਣ, ਬਾਕੀ ਹੋਰ ਵੀ ਤਹਿਕੀਕਾਤ ਆਪਣੇ ਪੱਧਰ ਤੇ ਜ਼ਰੂਰ ਕਰਨ ਕਿ ਬਈ ਕਿਸੇ ਹੋਰ ਨਾਲ ਤਾਂ ਨਹੀਂ ਇਸ ਤਰ੍ਹਾਂ ਦਾ ਧੱਕਾ ਹੋ ਰਿਹਾ। ਇੱਕ ਵਾਰੀ ਜੇ ਜ਼ਮੀਨ ਤੇ ਕਬਜ਼ਾ ਹੋ ਜਾਏ ਤਾਂ ਕਬਜ਼ੇ ਛਡਵਾਉਣੇ ਬਹੁਤ ਔਖੇ, ਆਪਾਂ ਨੂੰ ਪਤਾ, ਬੰਦੇ ਮਰ ਜਾਂਦੇ ਆ। ਤੇ ਜ਼ਮੀਨ ਸਾਡਾ ਨਾ ਸਿਰਫ ਇਕੱਲੀ ਸਾਡੀ ਪ੍ਰਾਪਰਟੀ ਨਹੀਂ, ਸਾਡਾ ਸਵੈਮਾਨ ਆ ਪੰਜਾਬੀਆਂ ਦਾ। ਅਸੀਂ ਇਹਦੇ ਕਰਕੇ ਅਸੀਂ, ਸਾਡੀ ਸਰਦਾਰੀ ਕਾਇਮ ਹੈ, ਇਹਦੇ ਕਰਕੇ ਸਾਡਾ ਸਰਕਾਰਾਂ ਦੇ ਵਿੱਚ ਸਾਡਾ ਮੋਦੀ ਵਰਗਿਆਂ ਨਾਲ ਟੱਕਰ ਅਸੀਂ ਲੈ ਲੈਂਦੇ, ਕਿਉਂਕਿ ਸਾਡੀਆਂ ਜ਼ਮੀਨਾਂ, ਸਾਨੂੰ ਪਤਾ ਇੰਨੇ ਕੁ ਪੈਸੇ ਆ ਹੀ ਜਾਣੇ ਆ ਤੇ ਬਾਕੀ ਫਾਕੇ ਵੀ ਕੱਟ ਲੈਂਦੇ ਆਪਣੇ ਲੋਕ। ਸੋ ਇਹ ਖਬਰ ਸੀ ਮੋਗਾ ਦੇ ਨਾਲ ਸੰਬੰਧਿਤ, ਤੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਹੁਣ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇਹਦੇ ਨਾਲ ਭਾਰਤ ਕੈਨੇਡਾ, ਭਾਰਤ ਅਮਰੀਕਾ ਦੇ ਦਰਮਿਆਨ ਜਿਹੜਾ ਕੁਝ ਚੱਲ ਰਿਹਾ ਸਿੱਖ ਪਰਸਪੈਕਟਿਵ ਤੋਂ, ਐਂਗਲ ਤੋਂ, ਉਸ ਬਾਬਤ ਵੀ ਕਈ ਜਿਹੜੀਆਂ ਅਹਿਮ ਅਪਡੇਟਸ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।